ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਇਸ ਟਾਈਮ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਉਮੀਦ ਕਰਦੇ ਹਾਂ ਵੀ ਹੁਣ ਸਿਹਤ ਜਿਹੜੀ ਹੈ ਜੀ ਬਿਲਕੁਲ ਠੀਕ ਹੋ ਗਈ ਹੋਊਗੀ ਜਾਂ ਠੀਕ ਹੋਣ ਦੇ ਜਿਹੜੇ ਕਗਾਰ ਤੇ ਹੋਊਗੇ, ਕਿਉਂਕਿ ਕਾਫੀ ਜਿਹੜੇ ਆਪਣੇ ਸਰੋਤੇ ਲਗਾਤਾਰ ਜਿਹੜੇ ਪੁੱਛ ਰਹੇ ਸੀਗੇ ਜੀ ਮਿੰਟੂ ਜੀ ਕਿੱਧਰ ਗਏ ਨੇ, ਤੇ ਇਹੀ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਜਿਹੜੇ ਜਲਦੀ ਜਿਹੜੇ ਤੁਸੀਂ ਪੂਰੇ ਠੀਕ ਹੋਵੋ ਜੀ। ਧੰਨਵਾਦ ਜੀ। ਤੇ ਮਿੰਟੂ ਜੀ ਆਪਾਂ ਖਬਰਾਂ ਦੇ ਵੱਲ ਵੱਧਦੇ ਹਾਂ। ਉਸ ਤੋਂ ਪਹਿਲਾਂ ਜਿਹੜੀਆਂ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲੋਕ ਤੋਂ ਤੇ ਰਣਜੀਤ ਸਿੰਘ ਬਡੇਰ ਜੀ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਦਮਾਵਤੀ ਫਿਲਮ ਦੇ ਉੱਤੇ ਵਿਵਾਦ ਜਾਰੀ, ਹੁਣ ਦੀਪਿਕਾ ਪਾਦੂਕੋਣ ਦੇ ਨੱਕ ਵੱਢਣ ਦੀ ਧਮਕੀ। ਦੇਖੋ, ਪਦਮਾਵਤੀ ਤੇ ਮਹਾਂਭਾਰਤੀ ਚੱਲਣ ਡਿਆ ਇੱਥੇ ਭਾਰਤ ਦੇ ਵਿੱਚ ਜੀ, ਔਰ ਜਿਸ ਤਰੀਕੇ ਨਾਲ ਫਿਲਮਾਂ ਨੂੰ ਲੈ ਕੇ ਸਿਆਸਤ ਹੁੰਦੀ ਪਈ ਹੈ ਨਾ, ਤਾਂ ਮੈਨੂੰ ਤੇ ਜਾਪਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀਆਂ ਆਪੋ ਆਪਣੇ ਸਿਨੇਮੇ ਖੋਲ ਲੈਣਗੀਆਂ ਔਰ ਵਿੱਚ ਫਿਲਮ ਚੱਲਿਆ ਕਰੇਗੀ। ਕਿਸੇ ਦਾ ਨਾਂ ਹੋਇਆ ਕਰੂਗਾ ਪੱਪੂ ਕੇ ਹੱਥ ਪਲਾਸ, ਕਿਸੇ ਫਿਲਮ ਦਾ ਨਾਂ ਹੋਇਆ ਕਰੂਗਾ ਕੇਸ਼ੇ ਸ਼ੋਰਾ ਵਿਕਾਸ, ਕਿਸੇ ਫਿਲਮ ਦਾ ਨਾਂ ਹੋਇਆ ਕਰੂਗਾ ਪਦਮਾਵਤੀ ਕਾ ਖਿਲਜੀ ਕੋ ਸ਼ਰਾਬ। ਇਹੋ ਜਿਹੇ ਨਾਂ ਵੀ ਹੋ ਸਕਦੇ ਆਉਣ ਵਾਲੇ ਸਮੇਂ 'ਚ। ਦੇਖੋ ਕਿੱਡੀ ਰਾਜਨੀਤੀ ਚੱਲਦੀ ਪਈ ਆ। ਕੇਜਰੀਵਾਲ ਦੇ ਫਿਲਮ ਬਣਦੀ ਪਈ ਆ, ਉਹਦੇ ਤੇ ਕੰਟਰੋਵਰਸੀ, ਜੇ ਪਦਮਾਵਤੀ ਤੇ ਉਹਦੇ ਤੇ ਕੰਟਰੋਵਰਸੀ, ਹਿੰਦੂ ਸਰਕਾਰ ਆਈ ਉਹਦੇ ਤੇ ਕੰਟਰੋਵਰਸੀ, ਆ ਹੁਣ ਉੱਥੇ ਕੌਮੀ ਫਿਲਮ ਸਮਾਗਮ ਚੱਲਣਾ ਗੋਆ ਦੇ ਵਿੱਚ, ਉਹਦੇ ਚੋਂ 2 ਫਿਲਮਾਂ, ਇੱਕ ਨਿਊਡ ਸੀ ਇੱਕ ਐਸ ਦੁਰਗਾ, ਉਹ ਦੋਵੇਂ ਹਟਾ ਦਿੱਤੀਆਂ ਗਈਆਂ ਐਨ ਮੌਕੇ ਤੇ। ਜਿਊਰੀ ਵਾਲੇ ਅਸਤੀਫਾ ਦੇ ਗਏ ਇੱਥੋਂ ਤੱਕ, ਉਹਦੇ ਤੇ ਵਿਵਾਦ। ਮਹਿਰਸਲ ਫਿਲਮ ਆਈ ਸੀ, ਉਹਦੇ ਤੇ ਵਿਵਾਦ। ਆ ਥੋੜੇ ਦਿਨਾਂ ਦੇ ਅੰਦਰ ਅੰਦਰ ਦੇਖੋ ਕੀ ਵਿਵਾਦ ਹੁੰਦੇ ਪਏ ਆ। ਇਸ ਸਮੇਂ ਪਦਮਾਵਤੀ ਤੇ ਤਾਂ ਇੱਥੋਂ ਤੱਕ ਨੌਬਤ ਪਹੁੰਚ ਚੁੱਕੀ ਹੈ, ਜਿੱਦਾਂ ਤੁਸੀਂ ਕਿਹਾ ਕਿ ਦੀਪਿਕਾ ਪਾਦੂਕੋਣ ਦੇ ਨੱਕ ਕੱਟਣ ਤੱਕ ਉਹਨਾਂ ਨੇ ਐਲਾਨ ਕਰ ਦਿੱਤੇ। ਇਕੱਲੇ ਨੱਕ ਕੱਟਣ ਤੱਕ ਹੀ ਨਹੀਂ, ਇੱਥੇ ਤੇ ਸਿਰ ਕੱਟਣ ਤੱਕ ਵੀ ਐਲਾਨ ਹੋ ਗਏ ਆ। ਅੱਜ ਇੱਕ ਸੰਸਥਾ ਆਈ ਹੈ ਸਾਹਮਣੇ, ਉਹਨੂੰ ਹਿੰਦੂ ਜਾਗਰਤੀ ਸੰਸਥਾ ਕਹਿੰਦੇ ਆ, ਕੋਈ ਸ਼ਾਇਦ ਇਹਨਾਂ ਦੀ ਉਹ ਸ਼ਾਖਾ ਹੋ ਸਕਦੀ ਹੈ। ਉਹ ਕਹਿੰਦੇ ਅਸੀਂ 5 ਕਰੋੜ ਰੁਪਈਆ ਨਾਮ ਦਿਆਂਗੇ ਜਿਹੜਾ ਸੰਜੇ ਲੀਲਾ ਭੰਸਾਲੀ ਦਾ ਸਿਰ ਲੈ ਆਊਗਾ। ਦੱਸੋ, ਹੁਣ ਅੱਗੇ ਵੀ ਇੱਕ ਵਾਰੀ ਇਸ ਤਰ੍ਹਾਂ ਦਾ ਐਲਾਨ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਕਨਈਆ ਦਾ ਸਿਰ ਲਿਆਉਣ ਵਾਲੇ ਨੇ ਐਲਾਨ ਕੀਤਾ ਸੀਗਾ ਕਿ ਇੰਨੇ ਲੱਖ ਦਿਆਂਗੇ। ਜਦੋਂ ਉਹਨੂੰ ਫੜ ਕੇ ਪੁਲਿਸ ਉਹਦੇ ਬੈਂਕ 'ਚ ਲੈ ਕੇ ਗਈ ਕਿ ਦਿਖਾਲ ਤੇਰਾ ਖਾਤਾ ਕਿੰਨਾ ਕੁ ਮਾਲੂਮਾਲ ਆ, ਉਸ ਖਾਤੇ 'ਚ ਝੁੱਗੇ 'ਚੋਂ 70 ਰੁਪਈਏ ਨਿਕਲੇ ਸੀ, ਤੇ ਜਿਹਦੇ ਚੋਂ ਬਕਾਇਆ ਹੀ ਉਹਦਾ ਇਕੱਲਾ ਜਿੱਥੇ ਕਮਰੇ 'ਚ ਰਹਿੰਦਾ ਸੀਗਾ ਉਹ ਪਤਾ ਨਹੀਂ 3000 ਬਣਿਆ ਪਿਆ ਸੀਗਾ ਕਿਰਾਇਆ ਕਮਰੇ ਦਾ। ਇਸ ਤਰ੍ਹਾਂ ਦੇ ਵੀ ਬੰਦੇ ਹੈਗੇ ਆ। ਉਧਰ ਦੂਜੇ ਪਾਸੇ ਜਿਹੜੀ ਕਰਨੀ ਸੈਨਾ, ਜਿਹੜੇ ਕਹਿੰਦੇ ਆ ਕਿ ਜੀ ਅਸੀਂ ਪਦਮਾਵਤੀ ਦੇ ਵੰਸ਼ ਅੰਸ਼ ਚੋਂ ਆ, ਇਹ ਉਹ ਮੰਨ ਕੇ ਚੱਲਦੇ ਪਏ ਆ ਕਿ ਅਸੀਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਣਾ। ਇਹਨਾਂ ਦਾ ਜਿਹੜਾ ਮੁਖੀਆ ਵਾ ਉਹਨੇ ਤੇ ਇੱਥੋਂ ਤੱਕ ਕਹਿ ਦਿੱਤਾ, ਉਹ ਕਹਿੰਦਾ ਕਿ ਦੇਖੋ ਜ਼ੋਰ ਕੀ ਜਵਾਲਾ ਹੈ, ਆਗੇ ਆਗੇ ਦੇਖੀਏ ਕਿਆ ਚਲਦਾ ਹੈ। ਹੁਣ ਜ਼ੋਰ ਕਹਿੰਦੇ ਆ ਜਦੋਂ ਬੰਦਾ ਆਪਣੇ ਆਪ ਨੂੰ ਫਨਾਹ ਕਰ ਲੈਂਦਾ, ਤਬਾਹ ਕਰ ਲੈਂਦਾ, ਆਪਣੇ ਆਪ ਨੂੰ ਖਤਮ ਕਰ ਲੈਂਦਾ, ਜਿੱਦਾਂ ਪਦਮਾਵਤੀ ਨੇ ਕੀਤਾ ਸੀਗਾ ਜ਼ੋਹਰ। ਉਹ ਕਹਿੰਦਾ ਕਿ ਜ਼ੋਹਰ ਕੀ ਜਵਾਲਾ ਹੈ, ਆਗੇ ਆਗੇ ਦੇਖੀਏ ਕਿਆ ਚਲਦਾ ਹੈ। ਇਹਦਾ ਮਤਲਬ ਹੈ ਕਿ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ। ਹੁਣ ਇੱਕ ਪਾਸੇ ਸਿਰਾਂ ਦੇ ਉਹ ਨਾਮ ਰੱਖੀ ਜਾਂਦੇ, ਇੱਕ ਪਾਸੇ ਇਸ ਤਰ੍ਹਾਂ ਦੇ ਐਲਾਨ ਕਰੀ ਜਾਂਦੇ ਆ, ਕੋਈ ਸਖਤਾਈ ਨਹੀਂ। ਉਲਟਾ ਕੀ ਹੋ ਰਿਹਾ ਵਾ ਕਿ ਜਿਹੜੀ ਰਾਜਸਥਾਨ ਦੀ ਉੱਥੋਂ ਦੀ ਮਸ਼ੀਨਰੀ ਦੀ ਅਗਵਾਈ ਕਰਤਾ ਟੀਮ ਆ, ਉਹ ਵੀ ਕਹੀ ਜਾਂਦੀ ਆ ਕਿ ਜੀ ਦੇਖੋ ਇਤਿਹਾਸ ਦੇ ਨਾਲ ਤੋੜ ਮਰੋੜ ਆ। ਇੱਧਰੋਂ ਯੋਗੀ ਸਾਹਿਬ ਨੇ ਵੀ ਅੱਜ ਪੱਤਰ ਲਿਖ ਕੇ ਭੇਜ ਦਿੱਤਾ ਹੋਮ ਮਿਨਿਸਟਰੀ ਨੂੰ ਕਿ ਜਿੱਦਣ ਇਹ ਫਿਲਮ ਰਿਲੀਜ਼ ਹੋਣੀ ਹੈ 1 ਦਸੰਬਰ ਨੂੰ, ਇੱਥੇ ਤੇ ਚੋਣਾਂ ਹੁੰਦੀਆਂ ਹੋਣਗੀਆਂ, ਸਾਥੋਂ ਖਿਲਾਰਾ ਨਹੀਂ ਸੰਭਾਲਿਆ ਜਾਣਾ, ਕਿਉਂਕਿ ਇੱਥੇ ਇਤਿਹਾਸ ਦੇ ਨਾਲ ਛੇੜਛਾੜ ਆ। ਔਰ ਮੈਂ ਫਿਲਮ ਤੇ ਰੋਕ ਤੇ ਲਾ ਨਹੀਂ ਸਕਦਾ ਆਪਣੇ ਪੱਧਰ ਤੇ, ਪਰ ਇੰਨੀ ਬੇਨਤੀ ਕਰੂੰਗਾ ਕਿ ਯੂਪੀ 'ਚ ਇਹਨੂੰ ਰਿਲੀਜ਼ ਨਾ ਹੋਣ ਦਿੱਤਾ ਜਾਵੇ ਜੀ।
ਉਧਰੋਂ ਰਾਜਸਥਾਨ ਵਾਲੇ ਕਹੀ ਜਾਂਦੇ ਆ। ਹੁਣ ਦੇਖੋ ਇਹ ਜਿਹੜੀ ਲੁਕਵੀਂ ਸ਼ੈ ਹੈ ਇਹਨਾਂ ਲੋਕਾਂ ਨੂੰ, ਕਿਉਂਕਿ ਇਹ ਲੋਕ ਮੁੱਠੀ ਭਰ ਨੇ ਪੂਰੇ ਦੇਸ਼ ਦੇ ਵਿੱਚ ਜਿਹੜੇ ਵਿਰੋਧ ਕਰਦੇ ਪਏ ਆ, ਪਰ ਇਹਨਾਂ ਮੁੱਠੀ ਭਰ ਲੋਕਾਂ ਦੀ ਪਿੱਠ ਤੇ ਕੌਣ ਖੜੇ ਆ? ਸਿਆਸਤਦਾਨ। ਔਰ ਸਿਆਸਤਦਾਨ ਕਿਉਂ ਖੜੇ? ਕਿਉਂਕਿ ਉਹਨਾਂ ਦਾ ਵੋਟ ਬੈਂਕ ਆ। ਹੁਣ ਹੋ ਗਈ ਨਾ ਰਾਜਨੀਤੀ, ਫਿਲਮ ਤੇ ਰਾਜਨੀਤੀ ਚੱਲ ਪਈ ਆ। ਦੇਖੋ ਫਿਲਮ ਕਿਸੇ ਨੇ ਵੇਖੀ ਨਹੀਂ ਹਾਲੇ ਤੱਕ। ਸੰਜੇ ਲੀਲਾ ਭੰਸਾਲੀ ਇਹਨਾਂ ਨੂੰ ਯਕੀਨ ਦਿਵਾ ਰਿਹਾ, ਉਹ ਕਹਿੰਦਾ ਕਿ ਫਿਲਮ ਰਿਲੀਜ਼ ਹੋ ਜਾਣ ਦਿਓ, ਜੇ ਤੁਹਾਡੇ ਚੋਂ ਕਿਸੇ ਦੀ ਭਾਵਨਾ ਆਹਤ ਹੋਊਗੀ ਤੇ ਮੈਂ ਬੈਠਾ ਵਾਂ, ਘੱਟੋ ਘੱਟ ਫਿਲਮ ਰਿਲੀਜ਼ ਤੇ ਹੋ ਲੈਣ ਦਿਓ। ਉਹ ਜਿਹੜਾ ਸਾਡਾ ਇੱਥੋਂ ਦਾ ਸੈਂਸਰ ਦਾ ਮੁਖੀ ਹੈ ਪ੍ਰਸੂਨ ਜੋਸ਼ੀ, ਗੀਤਕਾਰ ਬਹੁਤ ਵਧੀਆ, ਪ੍ਰਸੂਨ ਜੋਸ਼ੀ ਨੂੰ ਪੁੱਛਿਆ, ਉਹ ਕਹਿੰਦੇ ਜੀ ਮੈਂ ਤੇ ਆਪ ਨਹੀਂ ਫਿਲਮ ਵੇਖੀ, ਮੈਂ ਤੇ ਆਪ ਰੌਲਾ ਹੀ ਸੁਣਦਾ ਪਿਆ। ਹੁਣ ਜਿਹੜਾ ਸੈਂਸਰ ਬੋਰਡ ਦਾ ਮੁਖੀ ਉਹਨੇ ਹਾਲੇ ਤੱਕ ਫਿਲਮ ਨਹੀਂ ਵੇਖੀ। ਸੋ ਇੱਥੇ ਇਸ ਤਰ੍ਹਾਂ ਦਾ ਇੱਕ ਟਕਰਾਅ ਬਣ ਗਿਆ ਜਿਹਦੇ ਵਿੱਚ ਨੁਕਸਾਨ ਦੀ ਸੰਭਾਵਨਾ ਹੈ। ਹੁਣ ਜਿਹੜੇ ਡਿਸਟਰੀਬਿਊਟਰ ਆ ਉਹ ਵੀ ਡਰੀ ਜਾਂਦੇ ਆ, ਸਿਨੇਮੇ ਵਾਲੇ ਆ ਜਿਹੜੇ ਉਹ ਵੀ ਡਰੀ ਜਾਂਦੇ ਆ ਕਿ ਇਹਨਾਂ ਨੇ ਤੇ ਕੰਮ ਜਿਹੜਾ ਉਹ ਕੋਤਰਾ ਕਰ ਦੇਣਾ ਜਦੋਂ ਇਹ ਆਪਦੀ ਆਈ ਤੇ ਆ ਗਏ। ਹਾਲਾਤ ਇਹ ਆ ਕਿ ਦੀਪਿਕਾ ਪਾਦੂਕੋਣ ਨੂੰ ਅੱਜ ਇਹਨਾਂ ਨੇ ਕਹਿਤਾ ਕਿ ਅਸੀਂ ਲਕਸ਼ਮਣ ਵਾਂਗੂ ਨੱਕ ਵੀ ਵੱਢ ਸਕਦੇ ਹਾਂ। ਹੁਣ ਦੇਖੋ ਇੱਕ ਪਾਸੇ ਇੱਕ ਔਰਤ ਦੀ ਇੱਜ਼ਤ ਲਈ, ਆਬਰੂ ਲਈ, ਆਣ ਲਈ, ਸ਼ਾਨ ਲਈ ਲੜਾਈ ਹੋ ਰਹੀ ਹੈ। ਪਦਮਾਵਤੀ ਵੀ ਤੇ ਇੱਕ ਔਰਤ ਆ, ਔਰ ਉਹ ਔਰਤ ਆ ਜਿਹਦੇ ਬਾਰੇ ਹਾਲੇ ਤੱਕ ਇਤਿਹਾਸ ਤੈਅ ਕਰਨਾ ਉਹਨੇ ਮੁਨਾਸਬ ਨਹੀਂ ਸਮਝਿਆ ਕਿ ਇਹ ਵਾਕਿਆ ਸੱਚਾਈ ਦੇ ਵਿੱਚ ਹੋਈ, ਹਕੀਕਤ ਦੇ ਵਿੱਚ ਹੋਈ ਹੈ ਜਾਂ ਇਹ ਕੋਰੀ ਕਲਪਨਾ ਹੈ। ਪਦਮਾਵਤੀ ਬਾਰੇ ਇਤਿਹਾਸ ਨੇ ਹਾਲੇ ਤੱਕ ਸਪਸ਼ਟ ਨਹੀਂ ਕੀਤਾ। ਉਸ ਔਰਤ ਦੀ ਆਬਰੂ ਲਈ ਤੇ ਇਹ ਕਹਿੰਦੇ ਆ ਕਿ ਅਸੀਂ ਜਾਨ ਤਲੀ ਤੇ ਰੱਖ ਲਾਂਗੇ, ਤੇ ਜਿਹੜੀ ਆਹ ਔਰਤ ਆ ਉਹ ਕਹਿੰਦੇ ਕਿ ਤੇਰਾ ਨੱਕ ਵੱਢ ਦਿਆਂਗੇ, ਕਿਉਂਕਿ ਉਹਨੇ ਇਹ ਕਹਿਤਾ, ਉਹਨੇ ਕਿਹਾ ਫਿਲਮ ਰਿਲੀਜ਼ ਹੋਊਗੀ, ਰੋਕਣੀ ਜਿਹਨੇ ਰੋਕ ਲਓ, ਉਹਨੇ ਕਹਿਣਾ ਹੀ ਆ। ਤਾਂ ਮੇਰੇ ਕਹਿਣ ਦਾ ਮਤਲਬ ਤੇ ਹੁਣ ਇਹੋ ਹੀ ਬਚਦਾ ਮੇਰੇ ਕੋਲ ਤੇ ਇਹੋ ਹੀ ਆ ਕਿ ਇਹਨਾਂ ਨੂੰ ਹੱਥ ਜੋੜਨੇ ਚਾਹੀਦੇ ਆ, ਖਾਸ ਤੌਰ ਤੇ ਜਿਹੜੇ ਸਾਡੀ ਇੱਥੋਂ ਦੀ ਅਗਵਾਈ ਕਰਦੇ ਪਏ ਆ ਭਾਰਤ ਦੀ ਸਾਰੀ ਮਸ਼ੀਨਰੀ ਦੀ। ਇਹਨਾਂ ਲੋਕਾਂ ਨੂੰ ਚਾਹੀਦਾ ਥੋੜੀ ਜਿਹੀ ਜਾਂ ਤੇ ਸਖਤਾਈ ਕਰਨ ਜਾਂ ਇਹਨਾਂ ਨੂੰ ਹੱਥ ਜੋੜ ਦੇਣ, ਭਾਵੇਂ ਇਹਨਾਂ ਦੇ ਵੋਟਰ ਬੰਧੂ ਹੀ ਆ, ਇਹਨਾਂ ਨੂੰ ਕਹਿਣ ਕੇ ਭਾਈ ਘੱਟੋ ਘੱਟ ਕਲਾ ਨੂੰ ਥੀਏਟਰ ਤੱਕ ਤੇ ਆ ਲੈਣ ਦਿਓ ਨਾ, ਥੀਏਟਰ ਦੇ ਵਿੱਚ ਆਵੇ ਫਿਰ ਤੁਸੀਂ ਨਿਰਣਾ ਕਰ ਲਿਓ। ਸੋ ਫਿਲਮ ਲੱਗ ਤੇ ਲੈਣ ਦਿਓ ਨਾ। ਔਰ ਜਿਸ ਤਰੀਕੇ ਨਾਲ ਜ਼ੋਰ ਜ਼ਬਰਦਸਤੀ ਚੱਲਦੀ ਪਈ ਆ, ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਆ ਕਿ ਫਿਲਮ ਸ਼ੁਰੂ ਹੋਣ ਤੋਂ ਹੀ ਰੱਫੜ ਪੈ ਜਾ ਕਰੂਗਾ। ਉਹਨੇ ਕਹਿਣਾ ਜੀ ਇਹ ਮੈਨੂੰ ਨਾ ਪਸੰਦ ਨਹੀਂ ਗਾ, ਇਹ ਮੇਰੀ ਭਾਵਨਾ ਨੂੰ ਵਲੂੰਧਰਦਾ, ਇਹ ਨਾ ਬਦਲੋ ਨਹੀਂ ਤੇ ਮੈਂ ਸੈੱਟ ਨੂੰ ਅੱਗ ਲਾਉਣ ਲੱਗਾ ਜੀ। ਜੀ ਜੀ। ਤੇ ਮਿੰਟੂ ਗੁਰਸੇਵਕ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਰਵਿੰਦ ਕੇਜਰੀਵਾਲ ਸਰਕਾਰ ਨੇ ਦੇਸ਼ ਅੰਦਰ ਇੱਕ ਹੋਰ ਨਵੇਕਲੀ ਪਹਿਲ ਕੀਤੀ ਆ। ਜੀ ਮੇਰੀ ਆਵਾਜ਼ ਆਉਂਦੀ ਹੈ? ਜੀ ਹਾਂਜੀ ਹਾਂਜੀ, ਆਵਾਜ਼ ਮਿਸ ਹੋ ਗਈ ਸੀ ਜੀ। ਮਿੰਟੂ ਜੀ ਹੁਣ ਆ ਰਹੀ ਹੈ ਆਵਾਜ਼ ਤੁਹਾਨੂੰ? ਹਾਂਜੀ 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 ਜੀ। ਤੇ ਮੈਂ ਸਵਾਲ ਦੁਬਾਰਾ ਦੁਹਰਾ ਦਿੰਦਾ ਵੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਦੇਸ਼ ਅੰਦਰ ਇੱਕ ਹੋਰ ਨਵੇਕਲੀ ਪਹਿਲ ਕੀਤੀ ਆ, ਉਸ ਦੇ ਬਾਰੇ ਚਾਨਣਾ ਪਾਇਓ ਜੀ। ਪੰਜਾਬੀ ਦਾ ਕਹਾਵਰਾ ਕਿ ਇੱਕ ਗੋਦੜੀ 'ਚ ਦੋ ਫਕੀਰ ਸਮਾ ਜਾਂਦੇ ਆ, ਪਰ ਇੱਕ ਰਾਜ ਵਿੱਚ ਦੋ ਰਾਜੇ ਨਹੀਂ। ਪਰ ਦਿੱਲੀ ਇਹੋ ਜਿਹਾ ਰਾਜ ਬਣ ਗਿਆ ਅੱਜ ਜਿਹਦੇ ਵਿੱਚ ਦੋ ਰਾਜੇ ਹੋ ਗਏ ਆ ਜੀ। ਰਾਜੇ ਤੋਂ ਭਾਵ ਐਸੇ ਉਹ ਰਾਜੇ ਨਹੀਂ ਜਿਹੜੇ ਤਲਵਾਰ ਜੀ ਬੰਨੀ ਫਿਰਦੇ ਹੁੰਦੇ ਸੀ ਲੱਕ ਦੇ ਨਾਲ ਤੇ ਮੁਕਟ ਜਿਹਾ ਰੱਖਿਆ ਹੁੰਦਾ ਸੀ ਸਿਰ ਤੇ, ਉਹ ਰਾਜੇ ਨਹੀਂ ਹੈ ਜਿਹੜੇ ਅਸੀਂ ਉਹ ਰਮਾਇਣ ਮਹਾਭਾਰਤ 'ਚ ਦੇਖਿਆ ਕਰਦੇ ਸੀ। ਅਸਲ ਦੇ ਵਿੱਚ ਅੱਜ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਜਿਹੜਾ LG ਆ, ਦਿੱਲੀ ਦਾ LG ਲੈਫਟੀਨੈਂਟ ਗਵਰਨਰ ਹੈ ਜਿਹੜਾ, ਉਹ ਦੂਜੇ ਰਾਜਾਂ ਤੋਂ ਵੱਧ ਪਾਵਰ ਰੱਖਦਾ ਔਰ ਉਹਦੇ ਅਧਿਕਾਰ, ਉਹਦੀਆਂ ਸ਼ਕਤੀਆਂ ਜਿਹੜੀਆਂ ਉਹ ਦਿੱਲੀ ਸਰਕਾਰ ਤੋਂ ਉੱਤੇ ਆ। ਹੁਣੇ ਹਾਲ ਦੀ ਖਬਰ ਹੈ। ਇਹਦਾ ਮਤਲਬ ਹੈ ਕਿ ਦੋ ਇੱਕ ਤਰ੍ਹਾਂ ਨਾਲ ਰਾਜ ਕਰਤਾ ਹੋ ਗਏ, ਇੱਕ ਜਿਹੜਾ ਮਸ਼ੀਨਰੀ ਨੂੰ ਅਗਵਾਈ ਦੇਣ ਵਾਲਾ, ਇੱਕ ਦੂਸਰਾ ਜਿਹੜਾ ਸੰਵਿਧਾਨ ਦਾ ਪ੍ਰਤੀਕ ਉੱਥੇ। ਔਰ ਦੋਨਾਂ ਦੀਆਂ ਸ਼ਕਤੀਆਂ ਜਿਹੜੀਆਂ ਉਹ ਆਪੋ ਵਿੱਚ ਦੀ ਟਕਰਾ ਰਹੀਆਂ ਇਸ ਗੱਲ ਨੂੰ ਲੈ ਕੇ ਕਿ ਮੈਂ ਵੱਡੀ ਹਾਂ, ਮੈਂ ਵੱਡੀ ਹਾਂ। ਖੈਰ ਹੁਣ ਇੱਥੇ ਜੋ ਅਰਵਿੰਦ ਕੇਜਰੀਵਾਲ ਨੇ ਅੱਜ ਕੀਤਾ, ਮੇਰੇ ਖਿਆਲ ਦੇ ਨਾਲ ਸਾਰੀਆਂ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਇਹਨਾਂ ਚੀਜ਼ਾਂ ਨੂੰ ਸੋਚਣ ਦਾ, ਵਿਚਾਰਨ ਦਾ ਮੇਰੇ ਖਿਆਲ ਦੇ ਨਾਲ ਵੇਲਾ ਹੈ। ਉਹ ਕਿੱਦਾਂ? ਇਹਨਾਂ ਨੇ ਅੱਜ ਇੱਕ ਸਰਵਿਸ ਐਲਾਨੀ ਹੈ। ਉਹ ਸਰਵਿਸ ਕੀ ਹੈ? ਦੇਖੋ ਸਾਡੇ ਇੱਥੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਟਾਈਮ ਬਰਬਾਦ ਹੁੰਦਾ ਜਾਂ ਜਿਹੜੀ ਸਭ ਤੋਂ ਜ਼ਿਆਦਾ ਭ੍ਰਿਸ਼ਟਾਖੋਰੀ ਹੁੰਦੀ ਹੈ ਉਹ ਹੁੰਦੀ ਹੈ ਦਫ਼ਤਰਾਂ ਦੇ ਵਿੱਚ ਜਾਣ ਤੇ, ਜਦੋਂ ਅਸੀਂ ਬਾਬੂਆਂ ਦੇ ਵੱਸ ਪੈਂਦੇ ਹਾਂ। ਇਹਨਾਂ ਨੇ ਇਸ ਚੀਜ਼ ਦਾ ਕੰਡਾ ਕੱਢਣ ਦਾ ਫੈਸਲਾ ਕੀਤਾ ਔਰ ਬੜਾ ਬਾਕਮਾਲ ਫੈਸਲਾ ਕੀਤਾ। ਇਹਨਾਂ ਨੇ ਕਿਹਾ ਕਿ ਜਿਵੇਂ ਤੁਹਾਡੇ ਇੱਧਰ ਪੀਜ਼ੇ ਜਾਂਦੇ ਨਾ ਹੁਣ, ਤੇ ਵੈਸੇ ਸਾਡੇ ਇੱਧਰ ਛੋਟੇ ਛੋਟੇ ਸ਼ਹਿਰਾਂ 'ਚ ਵੀ ਆਉਣ ਲੱਗੇ, ਹੋਮ ਡਿਲੀਵਰੀ ਹੁੰਦੀ ਹੈ। ਇਹ ਕਹਿੰਦੇ ਆ ਕਿ ਅਸੀਂ ਜਿੱਦਾਂ ਡੋਮੋਸਿਲ ਸਰਟੀਫਿਕੇਟ ਬਣਦੇ ਆ, ਵਿਆਹਾਂ ਦੀ ਰਜਿਸਟ੍ਰੇਸ਼ਨ ਹੁੰਦੀ ਆ, ਡਰਾਈਵਿੰਗ ਲਾਇਸੈਂਸ,
ਇੱਥੋਂ ਤੱਕ ਕਿ ਜਿਹੜੇ ਹੋਰ ਇਸ ਤਰ੍ਹਾਂ ਦੇ ਜ਼ਰੂਰੀ ਦਸਤਾਵੇਜ਼ ਆ ਉਹ ਸਾਰੇ ਹੋਮ ਡਿਲੀਵਰ ਕਰਾਂਗੇ ਅਸੀਂ। ਮਤਲਬ ਇਹ ਆ ਕਿ ਤੁਸੀਂ ਸਿਰਫ ਇੱਕ ਕਾਲ ਕਰਨੀ ਆ, ਉਹਦੇ ਤੇ ਅੱਗੇ ਕਾਲ ਸੈਂਟਰ ਬਣਿਆ ਹੋਊਗਾ, ਤੁਹਾਡੀ ਕਾਲ ਲੈਣਗੇ, ਤੁਸੀਂ ਆਪਣਾ ਐਡਰੈਸ ਨੋਟ ਕਰਾ ਦੇਣਾ ਕਿ ਅਸੀਂ ਆਹ ਚੀਜ਼ ਬਣਾਉਣੀ ਆ, ਅਸੀਂ ਆਹ ਵੋਟਰ ਕਾਰਡ ਬਣਾਉਣਾ, ਅਸੀਂ ਆਹ ਫਲਾਂ ਬਣਾਉਣਾ ਹੈ, ਮੈਂ ਉਦਾਹਰਨ ਦੇ ਰਿਹਾ, ਜਾਂ ਅਸੀਂ ਡਰਾਈਵਿੰਗ ਲਾਇਸੈਂਸ ਬਣਾਉਣਾ, ਤਾਂ ਉਹ ਇੱਕ ਬੰਦਾ ਉਹਨਾਂ ਦਾ ਤੁਹਾਡੇ ਕੋਲ ਪਹੁੰਚ ਜਾਏਗਾ ਔਰ ਉਹਦੇ ਕੋਲ ਹੱਥ 'ਚ ਹੀ ਬਾਇਓਮੈਟ੍ਰਿਕ ਮਸ਼ੀਨ ਹੋਇਆ ਕਰੂਗੀ, ਹੱਥ 'ਚ ਹੀ ਉਹਦੇ ਕੈਮਰਾ ਹੋਇਆ ਕਰੂਗਾ। ਹੋਰ ਵੀ ਜੇ ਕੋਈ ਜ਼ਰੂਰੀ ਚੀਜ਼ ਚਾਹੀਦੀ ਹੈ, ਮਸਲਨ ਜੇ ਕੋਈ ਚੀਜ਼ ਸਕੈਨ ਕਰਨੀ ਹੈ, ਉਹ ਵੀ ਉਹਦੀ ਜ਼ਿੰਮੇਵਾਰੀ ਹੋਊਗੀ। ਉਹ ਸਾਰੇ ਦਸਤਾਵੇਜ਼ ਲੈ ਕੇ ਤੁਹਾਡੇ ਘਰੋਂ ਚਲਿਆ ਜਾਏ ਕਰੂ ਔਰ ਤੁਹਾਡੇ ਘਰੇ ਆ ਕੇ ਜੋ ਵੀ ਤੁਹਾਡਾ ਜਨਮ ਪੱਤਰੀ ਹੈ ਕੋਈ ਜਾਂ ਕੋਈ ਵੀ ਹੋਰ ਇਸ ਤਰ੍ਹਾਂ ਦਾ ਡਾਕੂਮੈਂਟ ਹੈ ਜਿਹੜਾ ਵੀ ਬਣ ਗਿਆ, ਉਹ ਤੁਹਾਡੇ ਘਰੇ ਪਹੁੰਚਦਾ ਕਰ ਦਿਆ ਕਰੂਗਾ। ਹੁਣ ਇਹਨਾਂ ਨੇ ਕਿਹਾ ਕਿ ਸ਼ੁਰੂਆਤ ਦੇ ਵਿੱਚ ਅਸੀਂ 40 ਸਰਵਿਸਾਂ ਨੂੰ ਜੋੜਾਂਗੇ। ਇਹਦੇ ਵਿੱਚ ਜਿੱਦਾਂ OBC ਦਾ, SC ਦਾ, ST ਹੈ ਜਾਂ ਕੋਈ ਅੰਗਹੀਣ ਦਾ ਸਰਟੀਫਿਕੇਟ ਬਣਾਉਣਾ ਚਾਹੁੰਦਾ ਉਹ ਸਰਵਿਸ ਦੇਵਾਂਗੇ। ਡੋਮੋਸੈਲ ਜਿੱਦਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ, ਮੈਰਿਜ ਰਜਿਸਟ੍ਰੇਸ਼ਨ, ਡੁਪਲੀਕੇਟ RC ਦਾ ਕੋਈ ਪਤਾ ਬਦਲਾਉਣਾ, ਮਾਲਕਾਨਾ ਹੱਕ ਬਦਲਾਉਣਾ ਜਿੱਦਾਂ ਜ਼ਮੀਨੀ ਕੰਮ ਹੁੰਦੇ ਆ, NOC ਲੈਣੀ ਆ, DL ਦੀ ਕੋਈ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ, ਪੈਨਸ਼ਨ ਯੋਜਨਾ ਨਾਲ ਕੋਈ ਤਾਲੁਕ ਰੱਖਦੀ ਹੈ, ਰਾਸ਼ਨ ਨਾਲ ਜੁੜੀ ਕੋਈ ਚੀਜ਼ ਆ, ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਤੁਹਾਡੇ ਬੂਹੇ ਤੇ ਪਹੁੰਚਾ ਕੇ ਦੇਵਾਂਗੇ। ਸੋ ਮੁੱਢਲੇ ਤੌਰ ਤੇ ਇਹਨਾਂ ਨੇ 40 ਸਰਵਿਸਿਜ਼ ਜਿਹੜੀਆਂ ਨੇ ਉਹ ਦੇਣ ਦਾ ਐਲਾਨ ਕੀਤਾ। ਖੈਰ ਇੱਕ ਬਹੁਤ ਵੱਡੀ ਪਹਿਲ ਕਦਮੀ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ। ਵੈਸੇ ਇਹ ਬੰਦੇ ਆਪਣੀ ਧੁਨ ਦੇ ਸਵਾਰ ਆ, ਇੱਦਾਂ ਦੀਆਂ ਯੋਜਨਾਵਾਂ ਨੂੰ ਨਾ ਸਿਰਫ ਐਲਾਨਾਂ ਤੱਕ ਮਹਿਦੂਦ ਰੱਖਦੇ ਆ ਬਲਕਿ ਇੰਪਲੀਮੈਂਟ ਵੀ ਕਰ ਦਿੰਦੇ ਆ। ਜੇ ਇਹਨਾਂ ਨੇ ਇਹ ਚੀਜ਼ ਕਾਮਯਾਬੀ ਨਾਲ ਕਰ ਦਿੱਤੀ ਤਾਂ ਮੇਰੇ ਖਿਆਲ ਦੇ ਨਾਲ ਇਹ ਨਜ਼ੀਰ ਤਾਂ ਬਣੇਗੀ, ਦੂਜੇ ਰਾਜਾਂ ਦੇ ਵਿੱਚ ਵੀ ਮੰਗ ਉੱਠੇਗੀ। ਸਾਡੇ ਜੇ ਦਿੱਲੀ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਹੋ ਸਕਦਾ, ਸਾਡੀ ਰਾਜਧਾਨੀ 'ਚ ਹੋ ਸਕਦਾ, ਤੇ ਫਿਰ ਦੂਰ ਦਰਾਜ ਦੇ ਇਲਾਕਿਆਂ 'ਚ, ਪਿੰਡਾਂ 'ਚ ਵੀ, ਸ਼ਹਿਰਾਂ 'ਚ ਵੀ ਹੋਣਾ ਚਾਹੀਦਾ। ਵੈਸੇ ਸੁਖਬੀਰ ਸਿੰਘ ਬਾਦਲ ਨੇ ਕੋਸ਼ਿਸ਼ ਕੀਤੀ ਸੀਗੀ, ਐਂਡ ਤੇ ਜਾ ਕੇ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਅੱਜ ਤਾਂ ਸੁਵਿਧਾ ਕੇਂਦਰ, ਸੇਵਾ ਕੇਂਦਰ ਪਿੰਡਾਂ 'ਚ ਖੋਲ੍ਹੇ ਆ ਨਾ, ਇਹ ਪਰ ਕਾਮਯਾਬ ਨਹੀਂ ਹੋ ਸਕੀ। ਪਰ ਦਿੱਲੀ ਵਾਲਿਆਂ ਨੇ ਉਹ ਤੋਂ 2 ਕਦਮ ਅੱਗੇ ਜਾ ਕੇ ਇਹ ਕੰਮ ਕੀਤਾ। ਹੁਣ ਦੇਖਦੇ ਹਾਂ ਜੇ ਇਹਦੇ ਸਾਰਥਕ ਸਿੱਟੇ ਨਿਕਲੇ ਤਾਂ ਮੇਰੇ ਖਿਆਲ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇਹੋ ਜਿਹੇ ਮਾਡਲ ਦੀ ਮੰਗ ਉੱਠੇਗੀ ਕਿ ਇਸ ਤਰ੍ਹਾਂ ਦੀ ਹੋਮ ਡਿਲੀਵਰੀ ਹੋਣੀ ਚਾਹੀਦੀ ਹੈ। ਇਹਦੇ 'ਚ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਕਿ ਇੱਕ ਤੇ ਟਾਈਮ ਬਚੇਗਾ, ਦੂਸਰਾ ਕਿ ਜਿਹੜੀ ਉੱਥੇ ਰਿਸ਼ਵਤ ਦਿੱਤੀ ਜਾਂਦੀ ਹੈ, ਰਿਸ਼ਵਤ ਸਿਰਫ ਇਸੇ ਗੱਲ ਨੂੰ ਹੁੰਦੀ ਹੈ ਕਿ ਸਾਡੀ ਖੱਜਲ ਖੁਆਰੀ ਨਾ ਹੋਵੇ। ਆ ਤੁਸੀਂ ਪੰਜਾਬ 'ਚ ਜੇ ਕਿਸੇ ਨੇ ਮੈਰਿਜ ਰਜਿਸਟਰ ਕਰਾਈ ਹੋਵੇ, ਉਹਨੂੰ ਪਤਾ ਕਿੰਨੇ ਧੱਕੇ ਥੋੜੇ ਖਾਣੇ ਪੈਂਦੇ ਆ। ਉਨੀ ਬਰਾਤ ਭਾਵੇਂ ਉਹਨੇ ਆਪਣੇ ਅਸਲੀ ਵਿਆਹ 'ਚ ਨਾ ਖੜੀ ਹੋਵੇ, ਪਰ ਉਹ ਤੋਂ ਵੱਧ ਬੰਦੇ ਉੱਥੇ ਲਿਜਾਣੇ ਪੈਂਦੇ ਆ। 5-7 ਉੱਧਰੋਂ, 5-7 ਉੱਧਰੋਂ। ਸੋ ਮੇਰੇ ਖਿਆਲ ਦੇ ਨਾਲ ਇਹ ਇੱਕ ਚੰਗੀ ਪਹਿਲ ਕਦਮੀ ਆ। ਪਰ ਇਸ ਪਹਿਲ ਕਦਮੀ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੂੰ ਦੂਸਰੇ ਪਾਸੇ ਵੀ ਸੁਧਾਰ ਕਰਨੇ ਚਾਹੀਦੇ ਆ। ਅੱਜ ਇੱਕ RTI ਰਾਹੀਂ ਖੁਲਾਸਾ ਹੋਇਆ ਕਿ ਇਹਨਾਂ ਦੇ ਕੋਲ ਗ੍ਰੀਨ ਸੈਸ ਦੇ 787 ਕਰੋੜ ਰੁਪਏ ਪਏ ਸਨ, ਯਾਨੀ ਚੁਗਿਰ ਦੇ ਲਈ ਸੈਸ ਦੇ ਇਕੱਠੇ ਕੀਤੇ 787 ਕਰੋੜ। RTI ਦੇ ਵਿੱਚ ਜਵਾਬ ਦੇ ਰਹੇ ਆ ਕਿ ਅਸੀਂ ਉਹਨਾਂ 'ਚੋਂ ਸਿਰਫ 93 ਲੱਖ ਰੁਪਇਆ ਖਰਚ ਕੀਤਾ। ਮਤਲਬ ਕਿ ਤੁਹਾਡੇ ਘਰੇ ਥੱਬਾ ਰੁਪਈਆਂ ਦਾ ਪਿਆ ਪਰ ਤੁਸੀਂ ਭੁੱਖੇ ਮਰਦੇ ਪਏ ਹੋ। ਸੋ ਇਹ ਜ਼ਰੂਰ ਧਿਆਨ ਦੇਣ ਦੀ ਗੱਲ ਆ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ, ਜਿਹੜਾ ਤੁਹਾਡੇ ਕੋਲ ਸਮਾਨ ਪਿਆ ਘੱਟੋ ਖਰਚ ਕੇ ਸਹੀ ਖਰਚੋ ਤੇ ਸਹੀ। ਬਿਲਕੁਲ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਪਿਲ ਮਿਸ਼ਰਾ ਤੇ ਮਨਜਿੰਦਰ ਸਿਰਸਾ ਨੇ ਗਾਂਧੀ ਨੂੰ ਪਹਿਨਾਇਆ ਕਹਿੰਦੇ ਮਾਸਕ, ਤੇ ਹੁਣ ਦੋਵੇਂ ਗ੍ਰਿਫਤਾਰ ਕੀਤੇ ਆ। ਸ਼ੁਕਰ ਕਰੋ ਗਾਂਧੀ ਨੂੰ ਟੋਪੀ ਨਹੀਂ ਪਵਾਈ, ਵੈਸੇ ਲੀਡਰ ਟੋਪੀਆਂ ਪਾਉਣ 'ਚ ਮਾਰ ਹੁੰਦੇ ਆ ਜੀ। ਇਹਨਾਂ ਨੇ ਅੱਜ ਸੰਕੇਤਕ ਵਿਰੋਧ ਕੀਤਾ ਅਰਵਿੰਦ ਕੇਜਰੀਵਾਲ ਦਾ, ਔਰ ਉਸੇ ਮੁੱਦੇ ਤੇ ਜਿਸ ਮੁੱਦੇ ਤੇ ਆਪਾਂ ਗੱਲ ਖਤਮ ਕੀਤੀ ਹੈ ਪਿਛਲੀ, ਇਹਨਾਂ ਨੇ ਪ੍ਰਦੂਸ਼ਣ ਦੇ ਮੁੱਦੇ ਤੇ ਜਾ ਕੇ ਸੰਕੇਤਕ ਵਿਰੋਧ ਜਤਾਇਆ। ਵਿਰੋਧ ਜਤਾਉਣਾ ਇਹਨਾਂ ਦਾ ਹੱਕ ਹੈ। ਚਲੋ ਇੱਕ ਵਿਧਾਇਕ ਆ, ਦੂਸਰਾ ਵੀ ਵੈਸੇ ਸਾਬਕਾ ਮੰਤਰੀ ਆ ਉੱਥੋਂ ਦਾ ਦਿੱਲੀ ਦਾ। ਮਿਸ਼ਰਾ ਜੀ ਦਾ ਵੈਸੇ ਹਿਸਾਬ ਕਿਤਾਬ ਮੈਨੂੰ ਸਮਝ ਨਹੀਂ ਪਿਆ। ਇਹ ਉਹੀ ਮਿਸ਼ਰਾ ਜੀ ਹੈ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਖਾ ਗਈ ਸਾਨੂੰ ਕਾਂਗਰਸ ਤੇ ਭਾਜਪਾ। ਫਿਰ ਪੰਜਾਬ ਦਾ ਜਦੋਂ ਵੀ ਜ਼ਿਕਰ ਆਉਂਦਾ ਸੀ ਖਾ ਗਏ ਜੀ ਅਕਾਲੀ ਭਾਜਪਾ, ਤੇ ਹੁਣ ਇਕੱਠੇ ਵਿਰੋਧ ਹੁੰਦੇ ਪਏ ਆ, ਸਭ ਕੁਛ ਇਕੱਠੇ ਚੱਲਦਾ ਪਿਆ ਕੰਮ। ਸੋ ਸਿਆਸਤ ਦਾ ਮੇਲਾ ਇਹੋ ਜਿਹਾ ਹੀ ਆ। ਇਹਦੇ 'ਚ ਕਿਹੜੇ ਰੂਪ 'ਚ ਕਿਹੜੀ ਜੋੜੀ ਤੁਹਾਨੂੰ ਅਗਲੇ ਮੋੜ ਤੇ ਮਿਲ ਜਾਣੀ ਹੈ ਕੋਈ ਪਤਾ ਨਹੀਂ ਹੈ। ਅੱਜ ਜਿੱਦਾਂ ਇਹਨਾਂ ਦੀ ਜੋੜੀ ਸੀਗੀ, ਦੋਨਾਂ ਨੇ ਜਾ ਕੇ ਗਾਂਧੀ ਨੂੰ ਮਾਸਕ ਪਹਿਨਾਤਾ, ਕਹਿੰਦੇ ਜੀ ਗਾਂਧੀ ਦਾ ਦਮ ਘੁੱਟਦਾ, ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਗਿਆ। ਉਹ ਕਹਿੰਦੇ ਆ ਸਰਸਾ ਸਾਹਿਬ ਹੋਰੀ ਤੇ ਦੇਖੋ ਜੀ, ਅਸੀਂ ਅਰਵਿੰਦ ਕੇਜਰੀਵਾਲ ਨੂੰ ਝੰਜੋੜਿਆ ਕਿ ਇਹ ਉਹੀ ਗਾਂਧੀ ਆ
ਜਿਹਦੇ ਕੋਲ ਤੂੰ ਗਾਏ ਬਗਾਏ ਤਾਕਤ ਲੈਣ ਆਉਂਦਾ ਹੁੰਦਾ ਸੀਗਾ। ਵੈਸੇ ਕਰਦਾ ਹੁੰਦਾ ਸੀ ਨਾ ਅਰਵਿੰਦ ਕੇਜਰੀਵਾਲ, ਮੈਂ ਜਾ ਕੇ ਬੈਠਾ ਰਹਿੰਦਾ ਹੁੰਦਾ ਸੀਗਾ ਤੇ ਕਹਿੰਦਾ, ਜੇ ਪੁੱਛਦੇ ਪੱਤਰਕਾਰ ਤੇ ਕਹਿੰਦਾ ਹੁੰਦਾ ਸੀ ਕਿ ਜੀ ਮੈਂ ਤਾਕਤ ਲੈਣੇ ਆਇਆ। ਉਹ ਕਹਿੰਦੇ ਜੀ ਹੁਣ ਵੀ ਕਦੇ ਆ ਜਾ ਗਾਂਧੀ ਦਾ ਤੇ ਸਾਹ ਘੁੱਟਿਆ ਪਿਆ ਪ੍ਰਦੂਸ਼ਣ ਦੇ ਨਾਲ। ਫਿਰ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਇਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ। ਗ੍ਰਿਫਤਾਰੀ ਪਾਈ ਹੈ ਜਾਂ ਨਹੀਂ ਪਾਈ ਇਹਦੇ ਬਾਰੇ ਹਾਲੇ ਕੰਬਲ ਭੂਸਾ ਹੀ ਆ। ਉਹਦਾ ਹਿਰਾਸਤ 'ਚ ਇਹਨਾਂ ਨੂੰ ਲੈ ਲਿਆ ਸੀਗਾ। ਇਹਨਾਂ ਨੇ ਆਪਣਾ ਸੰਕੇਤਕ ਵਿਰੋਧ ਕਰ ਦਿੱਤਾ। ਚਲੋ ਇਹਨਾਂ ਨੇ ਆਪਣਾ ਜੋ ਕੰਮ ਕਰਨਾ ਸੀ ਸੋ ਕਰ ਲਿਆ। ਪਰ ਸਵਾਲ ਇਹਨਾਂ ਦੇ ਅੱਗੇ ਇੱਕ ਦੋ ਜ਼ਰੂਰ ਹੋਣਗੇ ਸਿਰਸਾ ਸਾਹਿਬ ਦੇ ਖਾਸ ਤੌਰ ਤੇ ਅੱਗੇ। ਦੇਖੋ ਸਿਰਸਾ ਸਾਹਿਬ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਤਕਰੀਬਨ ਮੰਨੇ ਜਾਂਦੇ ਆ ਵਿਧਾਇਕ। ਵੈਸੇ ਅਕਾਲੀ ਦਲ 'ਚ ਵੀ ਹੈ। ਇਹ ਵੀ ਇੱਕ ਕਮਾਲ ਦੀ ਪੋਲੀਟਿਕਸ ਆ ਕਿ ਉਹ ਪੰਥਕ ਨੁਮਾਇੰਦਗੀ ਅਕਾਲੀ ਦਲ ਵੱਲੋਂ ਕਰੀ ਜਾਂਦੇ ਆ ਤੇ ਜਿਹੜੀ ਸੰਵਿਧਾਨਕ ਨੁਮਾਇੰਦਗੀ ਹੈ, ਜਨਤਕ ਨੁਮਾਇੰਦਗੀ ਹੈ, ਉਹ ਭਾਜਪਾ ਦੇ ਚੋਣ ਨਿਸ਼ਾਨ ਤੋਂ ਕਰੀ ਜਾਂਦੇ ਆ। ਤੇ ਉਦਾਂ ਇੱਥੋਂ ਦੇ ਜਥੇਦਾਰ ਜਿਹੜੇ ਆ ਉਹ ਕਹਿ ਦਿੰਦੇ ਆ ਜੀ ਕਿ RSS ਹੈ ਜਿਹੜੀ ਉਹ ਸਾਡੇ ਸਿਧਾਂਤਾਂ ਨੂੰ ਖੁਰਾ ਲਾ ਰਹੀ ਹੈ ਜੀ। ਖੈਰ ਇਸ ਚੀਜ਼ ਨੂੰ ਲਾਂਭੇ ਰੱਖੀਏ ਆਪਾਂ ਤਾਂ ਦੇਖੋ ਇਹ ਉੱਥੇ ਅੱਜ ਜਿਹਦਾ ਸੰਕੇਤਕ ਵਿਰੋਧ ਕਰਕੇ ਆਏ ਆ, ਇਹਨਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ, ਜਾਂ ਇਲਮ ਹੋਏਗਾ ਇਹਨਾਂ ਨੇ ਉਸ ਗੱਲ ਤੇ ਕਰਨੀ ਨਹੀਂ ਧਰਿਆ। ਇਸ ਸਮੇਂ ਆ ਜਿਹੜੀ ਮੇਰੇ ਸਾਹਮਣੇ ਇੱਕ ਰਿਪੋਰਟ ਪਈ ਆ ਅੱਜ ਦੀ ਹੋਈ ਆ ਜੀ, ਅੱਜ ਦੀ ਇੱਕ ਰਿਪੋਰਟ ਆ ਉਹਦੇ 'ਚ ਇਹ ਦੱਸਿਆ ਗਿਆ ਕਿ ਇਸ ਸਮੇਂ ਦਿੱਲੀ ਤੋਂ ਕਿਤੇ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਜਿਹੜੇ ਆ ਉਹ 4 ਟੌਪ ਦੇ ਯੂਪੀ ਦੇ ਆ। ਪਰ ਇਹਦੇ 'ਚ ਜਿਹੜਾ ਆਪਾਂ PM 2.5 ਹੁੰਦਾ, ਜਿਹੜਾ ਜ਼ਹਿਰੀਲਾਪਨ ਮਾਪਣ ਦਾ ਇੱਕ ਪੈਮਾਨਾ ਹੁੰਦਾ, ਉਹਦਾ ਮਿਆਰ ਜਿਹੜਾ ਮੁਰਾਦਾਬਾਦ ਯੂਪੀ ਦਾ ਸ਼ਹਿਰ ਉਹਦੇ 'ਚ 556, ਗਾਜ਼ੀਆਬਾਦ 'ਚ 541 ਹੈ, ਗਾਜ਼ੀਆਬਾਦ ਨੇੜੇ ਆ ਜਾਂਦਾ ਦਿੱਲੀ ਵਾਲੀ ਸਾਈਡ, ਕਾਨਪੁਰ 474 ਹੈ ਤੇ ਲਖਨਊ 445 ਹੈ। ਔਰ ਜਿਹੜਾ ਵਾਰਾਣਸੀ ਹੈ ਉਹ ਵੀ ਟੌਪ ਤੇ ਹੀ ਹੈ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹਨਾਂ ਦੇ ਆਪਣੇ ਪ੍ਰਦੇਸ਼ਾਂ ਦੇ ਵਿੱਚ ਕੀ ਹੁੰਦਾ ਪਿਆ। ਹੁਣ ਭਾਰਤੀ ਜਨਤਾ ਪਾਰਟੀ ਦਾ ਹੀ ਉੱਥੇ ਰਾਜ ਚੱਲਦਾ ਪਿਆ ਨਾ, ਭਾਰਤੀ ਜਨਤਾ ਪਾਰਟੀ ਵਾਲੇ ਰਾਜ ਕਰਦੇ ਪਏ। ਔਰ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਦਾ ਆਪਣਾ ਜਿਹੜਾ ਹਲਕਾ ਵਾਰਾਣਸੀ ਉਹ ਵੀ ਦੂਸ਼ਿਤ ਹੋਇਆ ਪਿਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਦੁਨੀਆ ਦੇ ਜਿਹੜੇ ਸਭ ਤੋਂ ਗੰਦੇ ਸ਼ਹਿਰ ਹੈ, ਦੁਨੀਆ ਦੇ ਸਭ ਤੋਂ ਚੋਟੀ ਦੇ ਗੰਦੇ ਸ਼ਹਿਰ ਮਲੀਨ ਸ਼ਹਿਰ ਹੈ, ਉਹਨਾਂ ਚੋਂ 4 ਚੋਂ ਇਕੱਲੇ ਯੂਪੀ ਦੇ ਆ। ਯੂਪੀ ਦੇ ਵਿੱਚ ਯੋਗੀ, ਯੂਪੀ ਦੇ ਵਿੱਚ ਹੀ ਮੋਦੀ, ਔਰ ਸਭ ਤੋਂ ਜ਼ਿਆਦਾ ਪੋਲਿਊਸ਼ਨ ਹੈ ਉੱਥੇ। ਸੋ ਮੇਰੇ ਕਹਿਣ ਦਾ ਭਾਵ ਹੈ ਦਿੱਲੀ ਜ਼ਿਆਦਾ ਪ੍ਰਦੂਸ਼ਿਤ ਹੋਈ ਹੈ, ਠੀਕ ਹੈ, ਇਹਨਾਂ ਸਮਿਆਂ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ, ਗੱਲ ਠੀਕ ਆ। ਪਰ ਤੁਸੀਂ ਇਕੱਲੀ ਉੱਥੇ ਗੱਲ ਕੇਂਦਰਿਤ ਕਰੀ ਜਾਂਦੇ ਹੋ। ਕੀ ਗੱਲ ਯੂਪੀ ਦੇ ਵਿੱਚ ਬੰਦੇ ਨਹੀਂ ਰਹਿੰਦੇ? ਕੀ ਗੱਲ ਆਂਧਰਾ ਪ੍ਰਦੇਸ਼ ਦੇ ਵਿੱਚ ਲੋਕ ਨਹੀਂ ਵੱਸਦੇ? ਇਕੱਲੇ ਦਿੱਲੀ 'ਚ ਹੀ ਲੋਕ ਰਹਿੰਦੇ ਆ? ਦੂਜੇ ਦੇਸ਼ ਦੇ ਵਿੱਚ ਜਿਹੜੇ ਲੋਕ ਵੱਸਦੇ ਆ ਕਿ ਉਹਨਾਂ ਨੂੰ ਸਾਫ਼ ਸੁਥਰੀ ਹਵਾ ਦੀ ਜ਼ਰੂਰਤ ਨਹੀਂ ਹੈਗੀ? ਇਹ ਤੇ ਸਿਰਸਾ ਸਾਹਿਬ ਦੱਸਣ ਨਾ ਕਿ ਤੁਸੀਂ ਕੇਂਦਰ ਦੇ ਭਾਈਵਾਲ ਹੋ ਔਰ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਆ, ਕਿ ਇਕੱਲੀ ਦਿੱਲੀ ਹੀ ਦੁਨੀਆ ਹੈ? ਦੂਜੇ ਦੇਸ਼ ਦੇ ਵਿੱਚ ਲੋਕ ਨਹੀਂ ਰਹਿੰਦੇ? ਦੂਜਿਆਂ ਨੂੰ ਵੀ ਤੁਸੀਂ ਕਹੋ ਕਿ ਹਾਂ ਭਾਈ ਦੂਜੇ ਸ਼ਹਿਰ ਵੀ ਸਾਫ਼ ਕੀਤੇ ਜਾਣ। ਔਰ ਇਹ ਇਹਨਾਂ ਦੇ ਨਾ ਜੀ ਕਿਉਂ ਨੌਟੰਕੀ ਹੈ, ਜਦੋਂ ਕੋਈ ਇੰਡੈਕਸ ਆਉਂਦੀ ਹੈ ਇਸ ਤਰ੍ਹਾਂ ਦੀ, ਖਾਸ ਤੌਰ ਤੇ ਚੁਗਿਰਦੇ ਨਾਲ ਜੁੜੀ, ਤਾਂ ਸਾਡੇ ਸ਼ਹਿਰ ਤੇ ਹਮੇਸ਼ਾ ਮੁਕਤਸਰ ਵੀ ਸਾਡਾ ਪ੍ਰਦੂਸ਼ਿਤ ਸ਼ਹਿਰਾਂ 'ਚ ਇੱਕ ਗਿਣਿਆ ਗਿਆ ਸੀਗਾ ਜਦੋਂ ਇਹਨਾਂ ਨੇ ਇੰਡੈਕਸ ਕੱਢੀ ਸੀ। ਜਦੋਂ ਇੰਟਰਨੈਸ਼ਨਲ ਇੰਡੈਕਸ ਆਉਂਦੀ ਹੈ ਵਾਰਾਣਸੀ ਵਰਗੇ ਸ਼ਹਿਰ ਆ ਜਾਂਦੇ ਆ। ਤੇ ਸਾਰਾ ਸਾਲ ਹੀ ਜਦੋਂ ਇਸ ਤਰ੍ਹਾਂ ਦੇ ਇੰਡੈਕਸ ਆਉਂਦੇ ਆ ਸਾਡਾ ਤੇ ਮੂੰਹ ਕਾਲਾ ਹੁੰਦਾ ਇਸ ਮਾਮਲੇ 'ਚ। ਤੁਸੀਂ ਬੋਲਦੇ ਨਹੀਂ। ਇਹ ਨੌਟੰਕੀ ਸਿਰਫ ਤੇ ਸਿਰਫ ਦਿੱਲੀ ਤੇ ਨਹੀਂ ਚੱਲਣੀ ਚਾਹੀਦੀ, ਸਾਰੇ ਦੇਸ਼ ਦੀ ਗੱਲ ਕਰਨੀ ਚਾਹੀਦੀ ਆ, ਕਿਉਂਕਿ ਸਾਰੇ ਦੇਸ਼ ਦਾ ਹੀ ਅੰਕੜਾ ਕੱਢ ਕੇ ਉਹ ਲੈਸੈਂਟ ਵਾਲਿਆਂ ਨੇ ਰਿਪੋਰਟ ਦਿੱਤੀ ਸੀਗੀ ਕਿ ਭਾਰਤ ਦੇ ਵਿੱਚ 2015 ਸਾਲ ਦੇ ਅੰਦਰ ਇੱਕ ਸਾਲ ਦੇ ਵਿੱਚ 25 ਲੱਖ ਬੰਦਾ ਮਰਿਆ ਸਿਰਫ ਤੇ ਸਿਰਫ ਪ੍ਰਦੂਸ਼ਣ ਕਰਕੇ। ਜੀ ਜੀ, ਅਗਲੀ ਗੱਲ ਕਰਦੇ ਹਾਂ। ਸਕਾਟਲੈਂਡ ਦਾ ਰਹਿਣ ਵਾਲਾ ਜਿਹੜਾ ਜੱਗੀ ਜੋਹਲ ਆ, ਉਸ ਦੀ ਗ੍ਰਿਫਤਾਰੀ ਦੇ ਮਾਮਲੇ ਦੇ ਵਿੱਚ ਪੰਜਾਬ ਦੀ ਸਿਆਸਤ ਕਾਫੀ ਭਖ ਚੁੱਕੀ ਹੈ। ਦੇਖੋ ਇਸ ਮਾਮਲੇ 'ਚ ਸਿਆਸਤ ਭਖਾਈ ਹੈ ਕਮਰ ਸੰਧੂ ਨੇ। ਵੈਸੇ ਮੈਂ ਸੋਚਦਾ ਪਿਆ ਸਾਂ ਕਿ ਇਸ ਮੁੱਦੇ ਤੇ ਹੋਰ ਤੇ ਕੋਈ ਰਿਸਕ ਲੈ ਨਹੀਂ ਸਕਦਾ, ਆਮ ਆਦਮੀ ਪਾਰਟੀ ਵਾਲਿਆਂ ਨੂੰ ਲੈਣਾ ਹੀ ਪੈਣਾ, ਕਿਉਂਕਿ ਉਹਨਾਂ ਦਾ ਵਾਸਤਾ ਜ਼ਿਆਦਾ ਪ੍ਰਵਾਸੀਆਂ ਨਾਲ ਆ ਜੀ। ਉਹਨਾਂ ਨੂੰ ਬੋਲਣਾ ਪਊਗਾ, ਕੋਈ ਨਾ ਕੋਈ ਸਟੈਂਡ ਸਪਸ਼ਟ ਕਰਨਾ ਪਊਗਾ। ਕਮਰ ਸੰਧੂ ਨੇ ਜਦ ਤੱਕ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ, ਵੈਸੇ ਪਾਰਟੀ ਬਣੀ ਨਹੀਂ, ਉਹਨਾਂ ਦਾ ਜਾਤੀ ਹੈ, ਜਾਤੀ ਨਜ਼ਰੀਆ ਹੋ ਸਕਦਾ, ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਬੰਦੇ ਦਾ ਜਾਤੀ ਨਜ਼ਰੀਆ ਹੁੰਦਾ, ਇੱਕ ਪਾਰਟੀ ਦਾ ਦ੍ਰਿਸ਼ਟੀਕੋਣ ਹੁੰਦਾ।
ਉਹਨਾਂ ਨੇ ਆਪਣਾ ਜਾਤੀ ਨਜ਼ਰੀਆ ਜਿਹੜਾ ਉਹ ਇਸ ਤਰ੍ਹਾਂ ਪੇਸ਼ ਕੀਤਾ। ਉਹ ਕਹਿੰਦੇ ਆ ਕਿ ਯੂਕੇ ਦੇ ਵਿੱਚ ਵੀ ਕੰਪੇਨ ਚੱਲਦੀ ਪਈ ਹੈ ਜੱਗੀ ਦੇ ਹੱਕ 'ਚ, ਗੱਲਾਂ ਹੋਰ ਵੀ ਕਈ ਸੁਣਨ ਨੂੰ ਮਿਲਦੀਆਂ। ਔਰ ਮੇਰਾ ਪੱਤਰਕਾਰਤਾ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਵੀ ਇਹ ਕਹਿੰਦਾ ਕਿ ਇੱਕ ਜੁਆਇੰਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਯੂਕੇ ਦੀ ਪੁਲਿਸ ਵੀ ਉਹਦੇ 'ਚ ਸ਼ਾਮਲ ਹੋਵੇ, ਪੰਜਾਬ ਪੁਲਿਸ ਵੀ ਉਹਦੇ 'ਚ ਸ਼ਾਮਲ ਹੋਵੇ, ਤਾਂ ਕਿ ਪਤਾ ਲੱਗ ਸਕੇ ਕਿ ਸੱਚਾਈ ਕੀ ਹੈ। ਇੱਥੋਂ ਫਿਰ ਇਹ ਸਿਆਸਤ ਮੰਗ ਪਈ। ਹੁਣ ਦੇਖੋ, ਕਮਰ ਸੰਧੂ ਨੇ ਕੋਈ ਗਲਤ ਗੱਲ ਤੇ ਕਹੀ ਨਹੀਂ ਇਹਦੇ 'ਚ, ਮੈਨੂੰ ਤੇ ਕੋਈ ਗਲਤ ਗੱਲ ਲੱਗੀ ਨਹੀਂ ਹੈ। ਕਿਸੇ ਹੋਰ ਨੂੰ ਲੱਗੇ ਤਾਂ ਲੱਗੇ, 100 ਵਾਰੀ ਲੱਗੇ, ਪਰ ਕਮਰ ਸੰਧੂ ਨੇ ਜੋ ਇੱਥੋਂ ਤੱਕ ਕਿਹਾ ਠੀਕ ਕਿਹਾ। ਔਰ ਇਸ ਤੋਂ ਬਾਅਦ ਜੋ ਦੂਸਰੀਆਂ ਪਾਰਟੀਆਂ ਨੇ ਕਿਹਾ ਉਹ ਵੀ ਸੁਣ ਲਓ। ਇਹ ਜਿਹੜਾ ਰਾਣਾ ਗੁਰਜੀਤ ਸਿੰਘ ਇਹ ਤੇ ਪੈ ਗਿਆ ਉਹਨੂੰ ਚਾਰੇ ਕੰਨੀਆਂ ਚੁੱਕ ਕੇ, ਇਹ ਤੇ ਜੀ ਕਹਿੰਦਾ ਕਿ ਖਾਲਿਸਤਾਨੀਆਂ ਨਾਲ ਮੋਹ ਕਰਦੇ ਆ। ਅੱਗੇ ਵੀ ਮੋਹ ਇਹਨਾਂ ਦਾ ਜਗਜ਼ਾਰ ਹੋਇਆ ਸੀ, ਹੁਣ ਵੀ ਇਸ ਬਿਆਨ ਰਾਹੀਂ ਜਗਜ਼ਾਰ ਹੋ ਗਿਆ। ਸਾਧੂ ਸਿੰਘ ਧਰਮਸੋਤ ਵੀ ਪੈ ਗਿਆ। ਹਾਲਾਂਕਿ ਅਕਾਲੀ ਦਲ ਵਾਲੇ ਹੁਣ ਤੱਕ ਇਸ ਮਾਮਲੇ ਤੇ ਖਾਮੋਸ਼ ਨੇ। ਉਹ ਤੇਲ ਦੀ ਤਾਰ ਦੇਖ ਵਾਲੀ ਰਣਨੀਤੀ ਆ ਉਹਨਾਂ ਦੀ। ਪਰ ਇਸ ਸਮੇਂ ਕਾਂਗਰਸ ਜਿਹੜੀ ਹੈ ਉਹ ਕਮਰ ਸੰਧੂ ਦੇ ਬਿਆਨ ਤੇ ਉਹਨਾਂ ਨੇ ਕੰਨ ਤੇ ਕੀ ਰੱਖਣਾ, ਉਲਟਾ ਇਹਨਾਂ ਨੂੰ ਕੁੱਦ ਕੇ ਪੈਣ ਡਏ ਆ ਕਿ ਆਮ ਆਦਮੀ ਪਾਰਟੀ ਵਾਲੇ ਹੈਗੇ ਇਹੋ ਜਿਹੇ ਆ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਕਿਹਾ ਗਿਆ ਕਿ ਭਾਈ ਦੇਖੋ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠਦੀਆਂ ਪਈਆਂ, ਉਸ ਮੁੰਡੇ ਦੇ ਹੱਕ 'ਚ ਕੰਪੇਨ ਚੱਲਦੀ ਪਈ ਆ, ਕੀ ਮਾਜ਼ਰਾ ਕੀ ਆ? ਉਹ ਕਹਿੰਦਾ ਜੀ ਕਿ ਦੇਖੋ ਹਾਲੇ ਜਾਂਚ ਪੜਤਾਲ ਚੱਲਦੀ ਪਈ ਆ, ਜਾਂਚ ਪੜਤਾਲ ਤੋਂ ਬਾਅਦ ਤੁਹਾਨੂੰ ਦੱਸਾਂਗੇ ਕੀ ਆ। ਹੁਣ ਦੇਖੋ ਇਹ ਕਮਾਲ ਦੀ ਗੱਲ ਆ ਕਿ ਉਦੋਂ ਤੱਕ ਤੇ ਮੁੰਡੇ ਦੇ ਛੋਟੇ ਪੱਟੇ ਜਾਣ, ਤੁਸੀਂ ਜਾਂਚ ਪੜਤਾਲ ਚੱਕੋ ਕਿ ਹਾਂਜੀ ਜਾਂਚ ਪੜਤਾਲ ਤੇ ਕਰ ਲਈ, ਉਹਦੇ 'ਚ ਤਾਂ ਕੱਖ ਵੀ ਨਹੀਂ ਨਿਕਲਿਆ। ਉਹਦੇ 'ਚ ਨੁਕਸਾਨ ਕੀ ਹੈ? ਉਹਦੇ 'ਚ ਨੁਕਸਾਨ ਇਕੱਲਾ ਉਸ ਮੁੰਡੇ ਦਾ ਨਹੀਂ ਹੈ, ਨੁਕਸਾਨ ਫਿਰ ਸਾਡੀ ਭਾਰਤ ਦੀ ਛਵੀ ਦਾ ਵੀ ਆ। ਭਾਰਤ ਦੀ ਛਵੀ ਦਾ ਇਸ ਕਰਕੇ ਆ, ਤੁਹਾਨੂੰ ਯਾਦ ਹੋਣਾ 1980 ਦੇ ਦਹਾਕੇ ਅੰਦਰ ਵੀ ਇੱਕ ਗ੍ਰਿਫਤਾਰੀ ਹੋਈ ਸੀ ਬਿਹਾਰ ਪੁਲਿਸ ਵੱਲੋਂ, ਔਰ ਉਸ ਗ੍ਰਿਫਤਾਰੀ ਤੇ ਵੀ ਇਹੋ ਜਿਹਾ ਬਵਾਲ ਚੱਲਿਆ ਸੀਗਾ। ਬਾਅਦ ਦੇ ਵਿੱਚ IPS ਰੈਂਕ ਦੇ ਅਧਿਕਾਰੀਆਂ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਤੇ ਉਹ ਬੰਦਾ ਨਿਰਦੋਸ਼ ਪਾਇਆ ਗਿਆ, ਬਦੋਸ਼ਾ ਪਾਇਆ ਗਿਆ। ਸਾਰੇ ਆਲਮ ਦੇ ਵਿੱਚ ਤੂੰ ਹੋਈ ਭਾਰਤ ਦੀ। ਔਰ ਹੋਇਆ ਕਿ ਉਹੀ ਬੰਦਾ ਬਾਅਦ ਚ ਅਮਰਜੀਤ ਸਿੰਘ ਸੋਹੀ ਹੈ ਜਿਹੜਾ ਉਹ ਕੈਨੇਡਾ ਦੀ ਕੈਬਨਿਟ ਦੇ ਵਿੱਚ ਮੰਤਰੀ ਬਣਿਆ, ਸਾਰਿਆਂ ਨੇ ਦੇਖਿਆ। ਔਰ ਉਹਦੇ ਚ ਭਾਰਤ ਦੀ ਬਹੁਤ ਜ਼ਿਆਦਾ ਹਾਨੀ ਹੋਈ ਸੀਗੀ ਉਸ ਕੇਸ ਦੇ ਵਿੱਚ। ਅੱਜ ਵੀ ਉਹ ਕੇਸ ਜਿਹੜਾ ਹੈ ਉਹ ਇਸੇ ਪਰਿਪੇਖ ਦੇ ਵਿੱਚ ਦੇਖਿਆ ਜਾਂਦਾ ਕਈ ਵਾਰੀ। ਤਾਂ ਕਮਰ ਸੰਧੂ ਦਾ ਜਿਹੜਾ ਕਹਿਣਾ ਮੇਰੇ ਖਿਆਲ ਦੇ ਨਾਲ ਕੋਈ ਗਲਤ ਨਹੀਂ, ਕੋਈ ਉਹਨੇ ਕੋਈ ਦੇਸ਼ ਵਿਰੋਧੀ ਗਤੀਵਿਧੀ ਨਹੀਂ ਕਰ ਦਿੱਤੀ ਜਿਸ ਤਰੀਕੇ ਨਾਲ ਇਹ ਪੇਸ਼ ਕਰਦੇ ਪਏ ਆ। ਉਹਦੀ ਗੱਲ ਬਿਲਕੁਲ ਸਹੀ ਹੈ, ਕਿਉਂਕਿ ਇਹਨੂੰ ਦੂਸਰੇ ਐਂਗਲ ਤੋਂ ਵੀ ਦੇਖਣਾ ਚਾਹੀਦਾ। ਦੇਖੋ ਥੋੜੇ ਦਿਨ ਪਹਿਲਾਂ ਯੂਕੇ ਦੀ ਅਦਾਲਤ ਨੇ ਇੱਕ ਟਿੱਪਣੀ ਕੀਤੀ ਹੈ ਇੱਥੋਂ ਦੀਆਂ ਜੇਲ੍ਹਾਂ ਬਾਰੇ। ਉਹਨਾਂ ਨੇ ਤੇ ਸਾਫ਼ ਤੌਰ ਤੇ ਕਿਹਾ ਕਿ ਤਿਹਾੜ ਤੇ ਨਰਕ ਦੇ ਵਿੱਚ ਕੋਈ ਫਰਕ ਨਹੀਂ ਹੈ। ਵਿਜੇ ਮਾਲੀਆ ਦੀ ਹਵਾਲਗੀ ਉਹਨਾਂ ਨੇ ਰੋਕ ਦਿੱਤੀ। ਔਰ ਇਸ ਤੋਂ ਇਲਾਵਾ ਦੋ ਜਿਹੜੇ ਸਟੋਰੀ ਹੈ ਜਿਹੜੇ ਹੈਂਸੀ ਕਲੋਨੀ ਵਾਲੇ ਐਪੀਸੋਡ ਦੇ ਵਿੱਚ ਜੁੜੇ ਹੋਏ ਸੀਗੇ ਉਸ ਸਮੇਂ ਦੇ, ਉਹਨਾਂ ਦੀ ਹਵਾਲਗੀ ਲਗਭਗ ਹੋ ਗਈ ਸੀ ਔਰ ਉਹਨਾਂ ਦੀ ਹਵਾਲਗੀ ਭਾਰਤ ਨੂੰ ਮਿਲਣ ਵਾਲੀ ਸੀ। ਬਸ ਇਹ ਡੰਗਾ ਪੈ ਗਿਆ ਕਿ ਜੇਲ੍ਹਾਂ ਦੇ ਵਿੱਚ ਵੀ ਮਨੁੱਖੀ ਅਧਿਕਾਰ ਜਿਹੜੇ ਸੁਰੱਖਿਅਤ ਨਹੀਂ ਹੈ। ਤਾਂ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਜੇਲ੍ਹਾਂ ਤੇ ਨਰਕਾਂ ਦੇ ਵਿੱਚ ਕੋਈ ਫਰਕ ਹੀ ਹੈ ਨਹੀਂਗਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਨ ਲਓ ਕੱਲ ਨੂੰ ਸਾਬਤ ਹੋ ਜਾਂਦੀਆਂ ਤਾਂ ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਅਮਲ ਦੇ ਵਿੱਚ ਹੈ, ਜਿਨ੍ਹਾਂ ਤੇ ਅਮਲ ਚੱਲਦਾ ਪਿਆ, ਉਹ ਵੀ ਇਫੈਕਟਿਵ ਹੋਣਗੀਆਂ ਕਿਤੇ ਨਾ ਕਿਤੇ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੋ ਗੱਲ ਅਮਰ ਸੰਧੂ ਨੇ ਕਹੀ ਆ ਉਹ ਗੱਲ ਹਰੇਕ ਨੂੰ ਸੋਚਣੀ ਚਾਹੀਦੀ ਹੈ, ਵਿਚਾਰਨੀ ਚਾਹੀਦੀ ਆ ਕਿ ਮੰਨ ਲਓ ਕੱਲ ਨੂੰ ਇਹ ਸਬੂਤ ਉੱਥੇ ਪ੍ਰਾਪਤ ਹੈ ਜਿਹੜੇ ਉਹ ਨਹੀਂ ਪੇਸ਼ ਕਰ ਸਕਦੇ ਅਦਾਲਤ ਦੇ ਵਿੱਚ, ਤਾਂ ਫਿਰ ਕੀ ਹੋਏਗਾ? ਕਿਉਂਕਿ ਉਹ ਬ੍ਰਿਟਿਸ਼ ਨਾਗਰਿਕ ਆ। ਉਸ ਸੂਰਤ ਦੇ ਵਿੱਚ ਪੂਰੇ ਭਾਰਤੀ ਥੂ ਹੋਣੀ। ਫਿਰ ਕਹਿੰਦੇ ਜੀ ਸਾਡੇ ਅਫਸਰ ਉੱਥੇ ਏਅਰਪੋਰਟ ਤੇ ਜਾਂਦੇ ਆ, ਇਹ ਮਗਰ ਪੈ ਜਾਂਦੇ ਆ, ਇਹ ਉਤਰ ਨਹੀਂ ਦਿੰਦੇ, ਦੇਸ਼ ਨਹੀਂ ਵੜਨ ਦਿੰਦੇ, ਸਾਡੇ ਨੇਤਾ ਜਾਂਦੇ ਆ ਤੇ ਉਹਨਾਂ ਤੇ ਕੇਸ ਕਰ ਦਿੰਦੇ ਆ। ਤਾਂ ਇੱਥੇ ਸਭ ਕੁਝ ਸੋਚ ਕੇ ਵਿਚਾਰ ਕੇ ਚੱਲਣ ਦੀ ਜ਼ਰੂਰਤ ਆ। ਔਰ ਦੂਜੀ ਚੀਜ਼ ਜਿਹੜੀ ਆ, ਦੇਖੋ ਸਭ ਤੋਂ ਵੱਡਾ ਇੱਕ ਨੁਕਤਾ ਇਸ ਮਾਮਲੇ 'ਚ ਇਹ ਸਾਹਮਣੇ ਆਉਂਦਾ ਹੈ ਕਿ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹ ਗ੍ਰਿਫਤਾਰੀਆਂ 30 ਅਕਤੂਬਰ ਦੇ ਆਸ-ਪਾਸ ਤੋਂ ਸ਼ੁਰੂ ਹੋ ਗਈਆਂ ਸੀਗੀਆਂ ਜੀ, ਕਿਉਂਕਿ ਯੂਕੇ ਦੇ ਵਿੱਚੋਂ ਦੂਸਰਾ ਮੁੰਡਾ ਆਇਆ, ਇਹ ਪਹਿਲਾਂ ਆਇਆ ਵਾ 18 ਨੂੰ ਇਹਦਾ ਵਿਆਹ ਹੋਇਆ। ਜਿਹੜਾ ਦੂਸਰਾ ਮੁੰਡਾ ਆਇਆ ਜੰਮੂ ਵਾਲਾ ਜਿੰਮੀ, ਉਹਨੂੰ 30 ਨੂੰ ਅਰੈਸਟ ਕੀਤਾ ਗਿਆ। ਹੁਣ ਜਦੋਂ 30 ਨੂੰ ਅਰੈਸਟ ਕੀਤਾ ਇਹਨੂੰ ਬਾਅਦ ਦੇ ਵਿੱਚ ਭੌਂ ਕੇ 6-7 ਦਿਨਾਂ ਬਾਅਦ ਫੜਿਆ ਗਿਆ। ਔਰ ਇਹਨੂੰ ਉਸ ਸਮੇਂ ਫੜਿਆ ਗਿਆ ਜਦੋਂ ਇਹ ਆਪਣੀ ਬੀਵੀ ਦੇ ਨਾਲ ਸ਼ਾਪਿੰਗ ਕਰਦਾ ਪਿਆ ਸੀਗਾ। ਹੁਣ ਤੁਸੀਂ ਦੱਸੋ ਜੇ ਇਹ ਇਸ ਮੋਡਿਊਲ ਦਾ ਹਿੱਸਾ ਹੋਵੇ, ਇੱਕ ਵੈਸੇ ਆਪਣੀ ਆਬਜ਼ਰਵੇਸ਼ਨ ਹੈ ਜੀ, ਦੇਖੋ ਜੇ ਇਹ ਬੰਦਾ ਕਿਸੇ ਤਰੀਕੇ ਦਾ ਉਹ ਭਾਗੀਦਾਰ ਹੁੰਦਾ, ਸਾਂਝੀਦਾਰ ਹੁੰਦਾ, ਤੇ ਜਦੋਂ ਗ੍ਰਿਫਤਾਰੀ ਹੋਈ ਸੀ
ਸਾਡੇ ਵਰਗਿਆਂ ਨੂੰ ਪਤਾ ਲੱਗ ਗਿਆ, ਸਾਰੇ ਭਾਰਤ ਦੇ ਵਿੱਚੋਂ ਖਬਰਾਂ ਫੈਲ ਗਈਆਂ ਕਿ ਯੂਕੇ ਤੋਂ ਉਤਰਦਾ ਮੁੰਡਾ 에ਅਰਪੋਰਟ ਤੋਂ ਚੱਕ ਲਿਆ ਗਿਆ। ਫਿਰ ਇਹ ਆਪਣਾ ਬਿਲਾ ਨਾ ਕਰ ਲੈਂਦਾ, ਇਹ ਆਪਣੀ ਬੀਵੀ ਦੇ ਨਾਲ ਸ਼ੌਪਿੰਗ ਹੀ ਕਰਦਾ ਫਿਰਦਾ। ਸੋ ਇਸ ਤਰ੍ਹਾਂ ਦੇ ਕਈ ਸਵਾਲ ਆ ਜਿਨ੍ਹਾਂ ਦੇ ਪੰਜਾਬ ਪੁਲਿਸ ਨੂੰ ਹੱਲ ਕਰਕੇ ਲੋਕਾਂ ਦੇ ਸਾਹਮਣੇ ਰੱਖਣੇ ਪੈਣਗੇ। ਔਰ ਜਿਹੜੀ ਕੰਵਰ ਸੰਧੂ ਨੇ ਮੰਗ ਉਠਾਈ ਹੈ, ਉਹ ਮੰਗ ਪ੍ਰਵਾਨ ਕਰਨੀ ਜਾਂ ਨਾ ਕਰਨੀ ਉਹ ਇਹਨਾਂ ਦਾ ਕੰਮ ਆ, ਪਰ ਘੱਟੋ ਘੱਟ ਇਸ ਮਾਮਲੇ 'ਚ ਪੂਰੇ ਠੋਸ ਸਬੂਤ, ਠੋਸ ਤੱਥ ਹੈ ਜਿਹੜੇ ਉਹ ਜਨਤਕ ਕਰ ਦੇਣੇ ਚਾਹੀਦੇ ਆ, ਤਾਂ ਕਿ ਯੂਕੇ ਵਾਲੇ ਵੀ ਕਿਸੇ ਭੁਲੇਖੇ 'ਚ ਨਾ ਰਹਿ ਜਾਣ। ਜੀ ਜੀ। ਅਗਲੀ ਆਪਾਂ ਗੱਲ ਕਰ ਲਈਏ, ਵੱਡੇ ਬੈਂਸ ਨੇ ਢੱਡਰੀਆਂ ਵਾਲੇ ਨੂੰ ਸਹੀ ਠਹਿਰਾਇਆ ਤੇ ਉਧਰ ਢੱਡਰੀਆਂ ਵਾਲੇ ਨੇ ਜਥੇਦਾਰਾਂ ਖਿਲਾਫ ਗੁਬਾਰ ਕੱਢਿਆ। ਦੇਖੋ, ਢੱਡਰੀਆਂ ਵਾਲੇ ਵਾਲਾ ਜਿਹੜਾ ਮਸਲਾ ਹੈ ਨਾ, ਇਹ ਤੇ ਉਲਝ ਗਿਆ। ਔਰ ਜਿਵੇਂ ਕਿਸੇ ਨੇ ਕਿਹਾ ਸੀਗਾ ਨਾ ਕਿ ਝਗੜੇ ਰਹਿਬਰੋਂ ਸੇ ਹੋ ਗਏ ਅਹਿਦੇ ਸ਼ਬਾਬ में, ਅਹਿਦੇ ਸ਼ਬਾਬ ਕਹਿੰਦੇ ਆ ਛੋਟੀ ਉਮਰ ਨੂੰ। ਉਹ ਕਹਿੰਦੇ ਕਿ ਝਗੜੇ ਰਹਿਬਰੋਂ ਸੇ ਹੋ ਗਏ ਅਹਿਦੇ ਸ਼ਬਾਬ में, तब से गिरे पड़े हैं जहाने खराब में। ਜਹਾਨੇ ਖਰਾਬ ਕਹਿੰਦੇ ਸਮੱਸਿਆ ਨਾਲ ਭਰੀ ਦੁਨੀਆ। ਸੋ ਉਹ ਹਾਲ ਹੁਣ ਢੱਡਰੀਆਂ ਵਾਲੇ ਸਾਹਿਬ ਦਾ, ਛੋਟੀ ਜਿਹੀ ਉਮਰ ਦੇ ਵਿੱਚ ਹੀ ਵੱਡੇ ਰਹਿਬਰਾਂ ਦੇ ਨਾਲ ਇਹਦੇ ਪੁਆੜੇ ਪੈ ਗਏ ਆ। ਹੁਣ ਅੱਜ ਬੈਂਸ ਬ੍ਰਦਰਸ ਇਹਦੇ ਹੱਕ 'ਚ ਖੁੱਲ ਕੇ ਬੋਲੇ ਆ। ਜਿਹੜਾ ਛੋਟਾ ਬੈਂਸ ਹੈ, ਵੱਡੇ ਬੈਂਸ ਨੇ ਤੇ ਜਿਹੜੀ ਗੱਲ ਤੁਸੀਂ ਕਹੀ ਉਹਨੇ ਕਹੀ ਆ, ਛੋਟੇ ਬੈਂਸ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਥੇਦਾਰ ਤੇ, ਹੁਣ ਮੈਂ ਤੇ ਉਹ ਸ਼ਬਦ ਨਹੀਂ ਬੋਲੂੰਗਾ ਜੋ ਇਹਨੇ ਬੋਲਿਆ, ਪਰ ਇਹ ਕਹਿੰਦਾ ਕਿ ਇਹ ਬਾਦਲ ਦੀ ਜੇਬ ਚੋਂ ਨਿਕਲੀ ਹੋਈ ਪਰਚੀ ਤੋਂ ਸਿਵਾ ਹੋਰ ਕੁਛ ਨਹੀਂ ਹੈ। ਸੋ ਬੈਂਸ ਬ੍ਰਦਰਸ ਦਾ ਇਹਦੇ ਨਾਲ ਖੜਨਾ, ਢੱਡਰੀਆਂ ਦੇ ਨਾਲ ਖੜਨਾ, ਇਹ ਵੀ ਆਪਣੇ ਆਪ ਦੇ ਵਿੱਚ ਢੱਡਰੀਆਂ ਵਾਲੇ ਲਈ ਇੱਕ ਪਲੱਸ ਪੁਆਇੰਟ ਸਾਬਤ ਹੋ ਸਕਦਾ। ਦੂਜੀ ਚੀਜ਼ ਇਹ ਆ ਕਿ ਢੱਡਰੀਆਂ ਵਾਲਾ ਸਾਹਿਬ ਜਿਹੜਾ ਹੈ ਉਹ ਅੱਜ ਕੱਲ ਆਮ ਹੀ ਚੈਨਲਾਂ ਤੇ ਮਿਲਦਾ ਤੁਹਾਨੂੰ। ਅੱਗੇ ਨਹੀਂ ਤੇ ਉਹ ਲਾਈਮਲਾਈਟ ਚੋਂ ਨਾ ਥੋੜੇ ਦੂਰ ਰਹਿੰਦੇ ਆ, ਰਣਜੀਤ ਸਿੰਘ ਢੱਡਰੀਆਂ ਵਾਲਾ। ਹੁਣ ਅਚਾਨਕ ਉਹ ਚੈਨਲਾਂ ਤੇ ਤੁਹਾਨੂੰ ਦਿਖਾਈ ਦਿੰਦਾ ਔਰ ਬੋਲਦਾ ਇੰਨਾ, ਉਹ ਬੋਲਦਾ ਔਰ ਇੰਨਾ ਵਜ਼ਨਦਾਰ ਬੋਲਦਾ ਪਿਆ, ਮੇਰੇ ਖਿਆਲ ਦੇ ਨਾਲ ਉਹਦੇ ਸਵਾਲਾਂ ਦੇ ਇਹਨਾਂ ਦੇ ਕੋਲ ਕੋਈ ਜਵਾਬ ਹੈ ਨਹੀਂ। ਉਹਨੇ ਅੱਜ ਗੱਲਾਂ ਕਹੀਆਂ ਨੇ। ਉਹ ਕਹਿੰਦਾ ਕਿ ਇਹ ਜਿਹੜੇ ਜਥੇਦਾਰ ਆ, ਇਹ ਸਾਰੇ ਡੇਰੇ ਵਾਲਿਆਂ ਕੋਲੋਂ, ਸੰਤਾਂ ਕੋਲੋਂ 50-50 ਰੁਪਏ ਦਾ ਲਿਫਾਫਾ ਲੈਂਦੇ ਆ। ਲਿਫਾਫੇ ਤੋਂ ਭਾਵ ਹਫ਼ਤਾ ਲੈਂਦੇ ਕਿ ਜਿਵੇਂ ਮਰਜ਼ੀ ਚਲਾਈ ਚੱਲ ਕੰਮ। ਔਰ ਕਹਿੰਦਾ ਕਿ ਮੈਂ ਖੁਦ ਦਿੰਦਾ ਰਿਹਾ, ਤੇ ਉਹਨੇ ਇਹ ਵੀ ਮੰਨਿਆ ਕਿ ਮੈਂ ਆਪਣੇ ਆਪ ਨੂੰ ਦੋਸ਼ੀ ਗਿਣਦਾ, ਮੈਂ ਇਹੋ ਜਿਹੀ ਕੰਮ ਕਾਰ ਦੇ ਵਿੱਚ ਵੀ ਰਿਹਾ। ਮੈਂ ਹੁਣ ਜਦੋਂ ਬਾਹਰ ਆ ਗਿਆ, ਮੈਂ ਜਦੋਂ ਅਕਾਲ ਤਖ਼ਤ ਨੂੰ ਸਮਰਪਿਤ ਆ, ਇਹ ਮੈਨੂੰ ਸਮਰਪਿਤ ਹੋਣ ਹੀ ਨਹੀਂ ਦਿੰਦੇ। ਇੱਥੋਂ ਤੱਕ ਉਹਨੇ ਕਿਹਾ ਕਿ ਜਿਹੜੇ ਲੋਕ ਮੇਰੀ ਸ਼ਿਕਾਇਤ ਕਰਕੇ ਆਏ ਆ, ਜਿਹੜੇ ਲੋਕ ਮੰਗ ਕਰਦੇ ਪਏ ਏਦਾਂ ਦੀ, ਉਹਨਾਂ ਨੂੰ ਪੁੱਛੋ ਤੇ ਸਹੀ ਕਿ ਕੀ ਉਹ ਅਕਾਲ ਤਖ਼ਤ ਦੀ ਮਰਿਆਦਾ ਨੂੰ ਮੰਨਦੇ ਆ। ਔਰ ਇੱਥੋਂ ਤੱਕ ਕਿਹਾ ਕਿ ਜਿਹੜਾ ਗਿਆਨੀ ਇਕਬਾਲ ਸਿੰਘ ਆ, ਪਹਿਲਾਂ ਉਹਦੀਆਂ ਸੀਡੀਆਂ ਮੰਗਾ ਲਓ। ਜਿਹੜਾ ਤਖਤ ਸ਼੍ਰੀ ਪਟਨਾ ਸਾਹਿਬ ਦਾ ਜਥੇਦਾਰ ਆ, ਉਹ ਕੀ ਕਹਿੰਦਾ ਸਾਹਿਬਜ਼ਾਦਿਆਂ ਬਾਰੇ, ਉਹ ਵੀ ਮੰਗਾ ਲਓ। ਫਿਰ ਇਹਨੇ ਸਫਾਈਆਂ ਵੀ ਦਿੱਤੀਆਂ। ਉਹ ਕਹਿੰਦਾ ਜਿਹੜੀ ਗੱਲ ਕਰਦੇ ਆ ਸਰੋਵਰ ਬਾਰੇ ਕਿ ਸਰੋਵਰ ਕੇ ਟੈਕ ਕੀਤਾ, ਮੈਂ ਸਿਰਫ ਤੇ ਸਿਰਫ ਇਹੋ ਗੱਲ ਕਹੀ ਸੀਗੀ ਕਿ ਭਾਈ ਕੱਲਾ ਕੇਨੀਆਂ 'ਚ ਪਾਣੀ ਨਾ ਭਰ ਕੇ ਲਿਜਾਇਆ ਕਰੋ, ਨਾਲ ਬਾਣੀ ਵੀ ਲੈ ਕੇ ਜਾਇਆ ਕਰੋ। ਇਹਦੇ 'ਚ ਦੱਸੋ ਕਹਿੰਦਾ ਮੈਂ ਕੀ ਗਲਤ ਕਿਹਾ। ਫਿਰ ਹੋਰ ਵੀ ਉਹਨੇ ਕਿਹਾ ਕਿ ਮੈਂ ਇਹ ਗੱਲ ਕਹੀ ਸੀਗੀ ਨਿਤਨੇਮ ਬਾਰੇ, ਜੋ ਅੰਮ੍ਰਿਤ ਵੇਲੇ ਬਾਰੇ। ਉਹ ਕਹਿੰਦਾ ਕਿ ਮੈਂ ਸਿਰਫ ਇਹੋ ਕਿਹਾ ਸੀਗਾ ਕਿ ਅੰਮ੍ਰਿਤ ਵੇਲੇ ਉੱਠ ਕੇ ਨਾ ਸਿਰਫ ਇਹ ਆ ਕਿ ਉੱਠ ਕੇ ਕਹਿ ਦੇਣਾ ਕਿ ਮੈਂ ਅੰਮ੍ਰਿਤ ਵੇਲਾ ਸੰਭਾਲਿਆ, ਬਲਕਿ ਅੰਮ੍ਰਿਤ ਵੇਲੇ ਜਿਹੜਾ ਨਾਮ ਦਾ ਅੰਮ੍ਰਿਤ ਉਹ ਵੀ ਪੀਣਾ ਲਾਜ਼ਮੀ ਹੈ। ਹੁਣ ਦੱਸੋ ਕਹਿੰਦਾ ਮੈਂ ਇਹਦੇ 'ਚ ਕੀ ਗਲਤ ਕਹਿ ਲਿਆ। ਉਹ ਕਹਿੰਦਾ ਕਲਿੱਪਾਂ ਮੇਰੀਆਂ ਕੱਟ ਕੇ ਜਿਹੜੀਆਂ ਚੀਜ਼ਾਂ ਮੈਂ ਅੱਗੇ ਕਹੀਆਂ ਉਹ ਤੇ ਦੱਸਦੇ ਨਹੀਂ, ਜਿਹੜੀਆਂ ਚੀਜ਼ਾਂ ਉਹ ਇਹਨਾਂ ਨੂੰ ਫਿੱਟ ਬੈਠਦੀਆਂ ਉਹ ਜਾ ਕੇ ਪੇਸ਼ ਕਰ ਦਿੱਤੀਆਂ। ਫਿਰ ਉਹਨੇ ਇੱਕ ਜਵਾਬ ਹੋਰ ਦਿੱਤਾ, ਉਹਨੇ ਆਖਿਆ ਕਿ ਮੈਂ ਆਪਣੀਆਂ ਸੀਡੀਆਂ ਉੱਥੇ ਪੇਸ਼ ਨਹੀਂ ਕਰਨੀਆਂ ਆਪਣੇ ਆਪ। ਦੂਜੀ ਗੱਲ ਉਹਨੇ ਇੱਥੋਂ ਤੱਕ ਨਿਬੇੜ ਦਿੱਤੀ ਆ, ਉਹ ਕਹਿੰਦਾ ਕਿ ਮੈਂ ਇਹਨਾਂ ਨੂੰ ਜਥੇਦਾਰ ਸਮਝਦਾ ਨਹੀਂ ਗਾ, ਸੋ ਮੈਂ ਅਕਾਲ ਤਖ਼ਤ ਨੂੰ ਪ੍ਰਣਾਇਆ, ਪਰ ਜਿਹੜੇ ਜਥੇਦਾਰ ਆ ਇਹਨਾਂ ਨੇ ਤੇ ਬੇੜਾ ਗਰਕ ਕੀਤਾ ਹੋਇਆ। ਸੋ ਇਹਦਾ ਮਤਲਬ ਇਹ ਆ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਾਫ਼ ਕਰ ਦਿੱਤਾ ਤਕਰੀਬਨ ਕਿ ਜੇ ਮੰਨ ਲਓ ਇਸ ਮਾਮਲੇ 'ਚ ਉਹਨੂੰ ਤਲਬ ਕੀਤਾ ਜਾਂਦਾ, ਸਪਸ਼ਟੀਕਰਨ ਲਈ ਸੱਦਿਆ ਜਾਂਦਾ ਜਾਂ ਕੁਛ ਵੀ ਕੀਤਾ ਜਾਂਦਾ ਤਾਂ ਉਹ ਇਹਨਾਂ ਦਾ ਹੁਕਮ, ਆਦੇਸ਼ ਜਾਂ ਅਪੀਲ ਮੰਨਣ ਤੋਂ ਇਨਕਾਰੀ ਹੋਏਗਾ। ਇਹ ਜੋ ਗਰਦ ਉੱਡਦੀ ਪਈ ਆ, ਇਸ ਵਿਵਾਦ ਦੀ ਜਿਹੜੀ ਗਰਦ ਉੱਡਦੀ ਪਈ ਆ, ਮੈਨੂੰ ਲੱਗਦਾ ਕਿ ਇਹ ਹੌਲੀ ਹੌਲੀ ਬਾਬ ਰੋਲਾ ਬਣ ਜਾਣਾ। ਜਿਸ ਤਰੀਕੇ ਨਾਲ ਲਾਮਬੰਦੀ ਹੋਣ ਰਹੀ ਆ, ਇੱਧਰ ਵੀ ਬੰਦੇ ਜੁੜ ਰਹੇ ਆ, ਉੱਧਰ ਵੀ ਜੁੜਦੇ ਪਏ ਆ, ਮੈਨੂੰ ਲੱਗਦਾ ਕਿ ਬਖੇੜਾ ਅੱਗੇ ਜਾ ਕੇ ਵੱਧ ਜਾਣਾ। ਜੀ ਜੀ ਜੀ।
ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰੀਏ, ਨਹੀਂ ਮੁੱਕ ਰਿਹਾ ਭਾਸ਼ਾ ਦਾ ਵਿਵਾਦ। ਹੁਣ ਭਾਜਪਾ ਨੇ ਇਹ ਦੋਸ਼ ਲਾਇਆ ਵੀ ਹਿੰਦੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਦੇਖੋ, ਇਹ ਉਹੀ ਵਿਵਾਦ ਆ ਜਿਹੜਾ ਬੋਲੀ ਨੂੰ ਲੈ ਕੇ ਚੱਲਦਾ ਪਿਆ ਸੀ। ਅੱਗੇ ਪੰਜਾਬੀ ਨੂੰ ਲੈ ਕੇ ਸੀ, ਹੁਣ ਹਿੰਦੀ ਤੇ ਹੋ ਗਿਆ। ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਸਾਈਨ ਬੋਰਡਾਂ ਤੇ ਪੰਜਾਬੀ ਹੈ ਜਿਹੜੀ ਉਹ ਤੀਜੇ ਦਰਜੇ ਤੇ ਦਿੱਤੀ ਗਈ ਸੀ। ਫਿਰ ਤੁਹਾਨੂੰ ਪਤਾ ਹੀ ਆ, ਕੂਚੀ ਮਾਰਕਾ ਲਹਿਰ ਚੱਲੀ, ਗ੍ਰਿਫਤਾਰੀਆਂ ਵੀ ਹੋਈਆਂ। ਉਹਦੇ ਚ ਵੀ ਅਪਡੇਟ ਇੱਕ ਇਹ ਆ ਕਿ ਜਿਹੜਾ ਬਾਬਾ ਹਰਦੀਪ ਸਿੰਘ ਮਹਾਰਾਜ ਆ ਉਹ ਅੱਜ ਰਿਹਾ ਹੋ ਗਿਆ ਜੇਲ੍ਹ ਤੋਂ। ਲੱਖੇ ਸਿਧਾਣੇ ਦੀ ਵੀ ਜ਼ਮਾਨਤ ਇਸ ਕੇਸ ਚ ਹੋ ਗਈ ਹੈ, ਪਰ ਉਹ ਰਿਹਾ ਇਸ ਕਰਕੇ ਨਹੀਂ ਹੋਇਆ ਮੇਰੇ ਖਿਆਲ ਦੇ ਨਾਲ ਕਿਉਂਕਿ ਜੇਲ੍ਹ ਦੇ ਵਿੱਚ ਇੱਕ ਹੋਰ ਸਿਆਪਾ ਪਾ ਬੈਠਾ ਸੀ, ਉਹ ਲਾਈਵ ਹੋ ਕੇ। ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਇਹ ਆਇਆ ਕਿ ਸਾਈਨ ਬੋਰਡਾਂ ਤੇ ਜਿਹੜੀ ਦੁਬਾਰਾ ਪੰਜਾਬੀ ਟੌਪ ਤੇ ਲਿਖੀ ਜਾ ਰਹੀ ਹੈ, ਪੰਜਾਬੀ ਉੱਤੇ ਲਿਖੀ ਜਾ ਰਹੀ ਹੈ, ਉਹਨੂੰ ਮਾਨ ਸਨਮਾਨ ਦੇ ਨਾਲ ਲਿਖਿਆ ਜਾ ਰਿਹਾ, ਉਹਦੇ ਚ ਇਹ ਆ ਕਿ ਹਿੰਦੀ ਨਹੀਂ ਲਿਖੀ ਜਾ ਰਹੀ, ਸਿਰਫ ਪੰਜਾਬੀ, ਔਰ ਦੂਸਰੇ ਨੰਬਰ ਤੇ ਜਾਂ ਸਭ ਤੋਂ ਹੇਠਲੇ ਦਰਜੇ ਤੇ ਅੰਗਰੇਜ਼ੀ ਆ। ਹੁਣ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਉਹ ਇਸ ਗੱਲੋਂ ਡਾਢੇ ਵਿੰਗੇ ਆ। ਉਹ ਕਹਿੰਦੇ ਆ ਕਿ ਹਿੰਦੀ ਨੂੰ ਵੀ ਸਨਮਾਨ ਮਿਲਣਾ ਚਾਹੀਦਾ, ਔਰ ਇਹਨੂੰ ਦੂਜੇ ਨੰਬਰ ਤੇ ਰੱਖ ਕੇ ਤੀਜੇ ਨੰਬਰ ਤੇ ਕੋਈ ਵੀ ਬੋਲੋ, ਕੋਈ ਵੀ ਰੱਖੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਗੱਲ ਉਹਨਾਂ ਦੀ ਠੀਕ ਵੀ ਹੈ। ਦੇਖੋ, ਇਸ ਸਮੇਂ ਜਿੱਥੇ ਇਹ ਬਵਾਲ ਦਾ ਕੇਂਦਰ ਬਣਿਆ ਹੋਇਆ ਉਹ ਹੈ ਬਠਿੰਡਾ ਅੰਮ੍ਰਿਤਸਰ ਹਾਈਵੇ। ਇਹ ਜੇ ਅਸੀਂ ਦੇਖੀਏ ਬਠਿੰਡੇ ਤੋਂ ਅੰਮ੍ਰਿਤਸਰ ਜਾਣਾ ਹੋਵੇ, ਬਠਿੰਡਾ ਜਾ ਕੇ ਲੱਗਦਾ ਇੱਕ ਪਾਸਿਓਂ ਹਰਿਆਣੇ ਦੇ ਨਾਲ, ਦੂਸਰੇ ਪਾਸਿਓਂ ਜਾ ਕੇ ਕਹਿੰਦਾ ਰਾਜਸਥਾਨ ਦੇ ਨਾਲ। ਇੱਧਰਲੇ ਪਾਸਿਓਂ ਜਿੰਨੇ ਵੀ ਲੋਕ ਆਉਂਦੇ ਆ, ਚਾਹੇ ਦਿੱਲੀ ਦੇ ਵੀ ਹੋਣ, ਚਾਹੇ ਹਰਿਆਣੇ ਦੇ ਹੋਣ, ਚਾਹੇ ਰਾਜਸਥਾਨ ਦੇ ਹੋਣ, ਬਹੁਤੇ ਹਿੰਦੀ ਦੇ ਜਾਣੂ ਹੁੰਦੇ ਆ। ਅੰਗਰੇਜ਼ੀ ਤੁਹਾਨੂੰ ਪਤਾ ਵੈਸੇ ਵੀ ਇਸ ਏਰੀਏ 'ਚ ਆਪਣੇ ਘੱਟ ਪੜ੍ਹੀ ਜਾਂਦੀ ਹੈ, ਘੱਟ ਲੋਕ ਸਮਝਦੇ ਆ, ਤਾਂ ਇਹ ਹਿੰਦੀ ਮੀਡੀਅਮ ਵਾਲੇ ਹੁੰਦੇ ਆ। ਮੇਰੇ ਖਿਆਲ ਦੇ ਨਾਲ ਇਸ ਭਾਸ਼ਾ ਨੂੰ ਦੂਸਰੇ ਦਰਜੇ ਤੇ ਆਉਣਾ ਚਾਹੀਦਾ, ਸਾਈਨ ਬੋਰਡਾਂ ਤੇ ਥਾਂ ਮਿਲਣੀ ਚਾਹੀਦੀ ਹੈ, ਕਿਉਂਕਿ ਇਹ ਲੋਕਾਂ ਦੀ ਸਹੂਲਤ ਦਾ ਵੀ ਮਸਲਾ, ਇਕੱਲੀ ਰਾਜਨੀਤੀ ਨਹੀਂ ਹੈ। ਪਰ ਇੱਥੇ ਸਵਾਲ ਇੱਕ ਹੋਰ ਵੀ ਬਣਦਾ ਹੈ। ਦੇਖੋ, ਜਦੋਂ ਪੰਜਾਬੀ ਦੇ ਸਨਮਾਨ ਦੀ ਗੱਲ ਸੀਗੀ, ਅੱਜ ਦੇਖੋ ਅਸੀਂ ਹਿੰਦੀ ਦੇ ਸਨਮਾਨ ਵੇਲੇ ਦੀ ਗੱਲ ਕਰਦੇ ਪਏ ਹਾਂ ਕਿ ਠੀਕ ਹੈ, ਇੱਕ ਸੰਪਰਕ ਭਾਸ਼ਾ, ਇੱਕ ਲਿੰਕ ਲੈਂਗੁਏਜ ਹੈ ਸੰਪਰਕ ਭਾਸ਼ਾ, ਇਹਦਾ ਸਨਮਾਨ ਵੀ ਹੋਣਾ ਚਾਹੀਦਾ। ਮੈਨੂੰ ਕੌਮੀ ਭਾਸ਼ਾ ਤੇ ਨਹੀਂ ਮੰਨੂਗਾ, ਪਰ ਇਹ ਲਿੰਕ ਭਾਸ਼ਾ ਜ਼ਰੂਰ ਹੈ, ਸੰਪਰਕ ਭਾਸ਼ਾ ਜ਼ਰੂਰ ਹੈ ਪੂਰੇ ਮੁਲਕ ਦੀ, ਤਾਂ ਇਹਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ। ਦੂਸਰੇ ਦਰਜੇ ਤੇ ਇਹਨੂੰ ਰੱਖਿਆ ਜਾਣਾ ਚਾਹੀਦਾ, ਤੀਸਰੇ ਦਰਜੇ ਤੇ ਅੰਗਰੇਜ਼ੀ ਰੱਖ ਲਈ ਜਾਣੀ ਚਾਹੀਦੀ, ਕੋਈ ਇਤਰਾਜ਼ ਨਹੀਂ। ਪਰ ਸਵਾਲ ਇਹਨਾਂ ਲੋਕਾਂ ਤੇ ਲਾਗੂ ਹੁੰਦਾ ਕਿ ਜਦੋਂ ਪੰਜਾਬੀ ਦੇ ਸਨਮਾਨ ਲਈ ਪੰਜਾਬੀ ਬੌੜੀਆਂ ਕਰਦੇ ਪਏ ਸਨ, ਤੁਸੀਂ ਉਦੋਂ ਕਿਉਂ ਨਹੀਂ ਬੋਲੇ? ਅੱਜ ਤੇ ਤੁਸੀਂ ਕਹਿੰਦੇ ਹੋ ਕਿ ਹਾਂਜੀ ਅਸੀਂ ਪੰਜਾਬੀ ਦਾ ਇਹਤਰਾਮ ਕਰਦੇ ਹਾਂ, ਪੰਜਾਬੀ ਦਾ ਅਸੀਂ ਸਨਮਾਨ ਕਰਦੇ ਹਾਂ, ਪੰਜਾਬੀ ਨੂੰ ਉਹਦੀ ਜਗ੍ਹਾ ਮਿਲਣੀ ਚਾਹੀਦੀ ਉਹਦੇ ਘਰ ਦੇ ਵਿੱਚ। ਤੇ ਜਦੋਂ ਲੋਕ ਗ੍ਰਿਫਤਾਰੀਆਂ ਦੇ ਰਹੇ ਸਨ, ਜਦੋਂ ਲੋਕ ਕੂਚੀਆਂ ਮਾਰਦੇ ਪਏ ਸਨ, ਜਦੋਂ ਲੋਕੀ ਹੰਝੂ ਘੇਰਦੇ ਪਏ ਸਨ, ਉਦੋਂ ਤੁਸੀਂ ਮੌਨ ਸੀਗੇ, ਸਾਰੇ ਚੁੱਪ ਕਰਕੇ ਬੈਠੇ ਸੀਗੇ। ਅੱਜ ਹੁਣ ਤੁਹਾਨੂੰ ਹਿੰਦੀ ਨਾਲ ਮੋਹ ਮੁਹੱਬਤ ਵੀ ਹੋ ਗਿਆ। ਹਿੰਦੀ ਨਾਲ ਮੋਹ ਮੁਹੱਬਤ ਮੁਬਾਰਕ, ਪਰ ਇਹ ਵਿਤਕਰਾ ਨਾ ਕਰੋ। ਇਹ ਆ ਪੰਜਾਬੀ ਹੈ ਜਿਹੜੀ, ਇਹ ਗੁਰਮੁਖੀ, ਕਿਉਂਕਿ ਗੁਰਮੁਖੀ ਲਿਪੀ ਹੈ, ਇਹ ਉਹਨਾਂ ਦੀ ਹੈ, ਇਹ ਹਿੰਦੀ ਹੈ ਜਿਹੜੀ ਹਿੰਦੂਆਂ ਦੀ, ਇਹਨਾਂ ਦਾ ਵਰਗੀਕਰਨ ਨਾ ਕਰੋ। ਭਾਸ਼ਾ ਜਿਹੜੀ ਵੀ ਭਾਸ਼ਾ, ਉਹਦਾ ਜਿੰਨਾ ਵੀ ਸਨਮਾਨ ਕੀਤਾ ਜਾਂਦਾ ਉਹ ਹੋਣਾ ਚਾਹੀਦਾ, ਔਰ ਜਿਹੜਾ ਉਹਦਾ ਬਣਦਾ ਉਹਦਾ ਰੁਤਬਾ ਨੂੰ ਮਿਲਣਾ ਚਾਹੀਦਾ। ਤੇ ਦੋਗਲੀ ਜੀ ਗੱਲ ਨਹੀਂ ਕਰਨੀ ਚਾਹੀਦੀ। ਪਰ ਫਿਰ ਵੀ ਜੋ ਹਿੰਦੀ ਲਈ ਹਾਂ ਦਾ ਨਾਰਾ ਮਾਰਦੇ, ਇਹਨਾਂ ਦਾ ਨਾਰਾ ਨਜਾਇਜ਼ ਨਹੀਂ ਹੈਗਾ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ, ਸਤਿ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU